हिजर तेरा जद पानी मंगे ते मैं खूह नैना दे घेड़ा, ते जी करदा है तेनू कोल बिठा के अज दर्द पुराने छेड़ा। हजूर मियाँ साहब पा फरमाते ने भई जदों तेरा हिजर, तेरी जुदाई, तेरा विछोड़ा, ਉਹਦੀ ਅੱਗ, ਉਹਦੀ ਭਾ, ਉਹਦੀ ਆਤਸ਼ ਮੈਨੂੰ ਸਾੜਦੀ ਏ ਤੇ ਮੈਂ ਪਾਣੀ ਦੂਰੋਂ ਲੈਣ ਨਹੀਂ ਜਾਂਦਾ, ਮੈਂ ਆਪਣੇ ਅੱਖੀਆਂ ਨੂੰ, ਆਪਣੀਆਂ ਨੈਣਾਂ ਨੂੰ, ਆਪਣੀਆਂ ਅੱਖੀਆਂ ਨੂੰ ਖੂਹ ਬਣਾ ਕੇ ਤੇ ਉਹ ਖੂਹ ਹੀ ਘੇੜਨ ਲੱਗ ਪੈਣਾ। ਜੇਲਮ ਘਾਟੋਂ ਪਰਬਤ ਪਾਸੇ ਤੇ ਮੀਰਪੁਰੇ ਥੀ ਦੱਖਣ, ਖੜੀ ਮੁਲਕ ਵਿੱਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ। ਦੂਰ ਦੇ ਢੋਲ ਸੁਹਾਣੇ। ਢੋਲ ਜਿਹੜਾ ਸਾਡੇ ਪੰਜਾਬੀਆਂ ਦਾ ਬੜਾ ਮਨ ਚਾਹਿਆ ਸਾਜ਼ ਹੀ। ਹਾਂਜੀ। ਔਰ ਅਸੀਂ ਇਹ ਸਾਜ਼ ਨੂੰ ਇੰਨਾ ਸੀਨੇ ਨਾਲ ਲਾਇਆ ਕਿ ਜਨਾਬ ਨਾਰੀਆਂ ਆਪਣੇ ਮਾਹੀ ਨੂੰ ਢੋਲ ਆਖਣ ਲੱਗ ਪਏ। ਘੋੜੇ ਘਰ ਸੁਲਤਾਨਾ, ਹਾਂਜੀ, ਤੇ ਮੱਝਾਂ ਘਰ ਵਰਿਆਮਾ। ਘੋੜਾ ਜਿਹੜਾ ਨਾ ਉਹਦੀ ਪਾਲ ਪੋਸ ਬੜੀ ਔਖੀ ਹੈ ਜੀ। ਔਰ ਉਹਨੂੰ ਕੋਈ ਬਾਦਸ਼ਾਹ ਜਿਹੜਾ ਨਾ, ਆਹਾ, ਸੁਲਤਾਨ ਜਿਹੜਾ, ਉਹਦੀ ਪੂਰੀ ਪਾਲ ਪੋਸ ਜਿਹੜੀ ਹੈ ਨਾ ਉਹ ਘੋੜੇ ਦੀ ਉਹ ਹੀ ਕਰ ਸਕਦਾ। ਮਾਂ ਸਕੀ, ਪਿਓ ਮਤਰਿਆ, ਭੈਣ ਪੈਸੇ ਦੀ, ਤੇ ਰੰਨ ਜ਼ੋਰ ਦੀ, ਤੇ ਯਾਰ ਦੋਸਤ ਬਰਾਬਰ ਦਾ। ਕਿ ਰੱਬ ਨੇ ਮਾਂ ਦਾ ਰਿਸ਼ਤਾ ਬਣਾ ਕੇ ਤੇ ਕਲਮ ਤਰੋੜ ਦਿੱਤੀ ਸੀ ਜੀ। ਹਾਂਜੀ। ਲੇਕਿਨ ਜਿਹੜੇ ਪਿਓ ਹੁੰਦੇ ਨੇ, ਪਿਓ ਦਾ ਜਿਹੜਾ ਸੁਭਾਅ ਹੈ ਆਮ ਤੌਰ ਤੇ ਖਰਵਾ ਹੁੰਦਾ ਹੈ ਜੀ। ਔਰ ਉਹ ਔਲਾਦ ਨੂੰ ਦਾਬਾ ਦਰੜਾ ਵੀ ਮਾਰ ਲੈਂਦਾ ਹੈ। ਪੇਕਿਆਂ ਦਿੱਤੀ ਪਾਈ ਮੈਂ ਇੱਕੋ ਡੰਗ ਪਕਾਈ, ਦਹੀਂ ਮੇਰਿਆ ਸਾਈਆਂ ਮੈਂ ਨਿੱਤ ਪਕਾਵਾਂ ਪਾਈਆਂ। ਪਤਨੀ ਆਂਦੇ ਨੇ ਪੱਤ ਦੀ ਰਾਖੀ ਨੂੰ। ਵਾਹ ਵਾਹ। ਤੇ ਜਿਹੜਾ ਖਾਵੰਦ ਇੰਨਾ ਕੁਝ ਕਰਦਾ ਹੈ, ਕਮਾ ਕੇ ਲਿਆਉਂਦਾ ਹੈ, ਸਾਰਾ ਕੁਝ ਜ਼ੇਵਰ ਗਹਿਣੇ ਬਣਵਾ ਕੇ ਬੀਵੀ ਨੂੰ ਦਿੰਦਾ ਹੈ, ਤੇ ਉਹ ਇਸ ਗੱਲ ਦਾ ਵੀ ਉਹ ਮਤਲਬ ਉਹ ਮੰਗ ਕਰਦਾ ਕਿ ਮੇਰੀ ਇੱਜ਼ਤ ਦੀ ਰਾਖੀ ਇਹ ਬੀਵੀ ਮੇਰੀ ਪੱਤ ਦੀ ਰਾਖੀਵਾਨ ਹੋਵੇ। ਜੀ ਜੀ। ਔਰ ਮੇਰੀ ਪੱਤ ਦੀ ਸਾਂਭ ਸੰਭਾਲ ਕਰੇ। ਹਾਂਜੀ। ਆਜ਼ਾਦੀ ਦਾ ਮਤਲਬ ਬੇਮੁਹਾਰੀ ਨਹੀਂ। ਆਜ਼ਾਦੀ ਵੀ ਕਿਸੇ ਵਲਗਣ ਦੇ ਅੰਦਰ ਮਿੱਥੇ ਹੋਏ, ਉਸ ਸੁਸਾਇਟੀ ਦੇ ਮਿੱਥੇ ਹੋਏ ਅਸੂਲਾਂ ਦੇ ਮੁਤਾਬਕ ਰਹਿਣ ਦਾ ਨਾਂ ਹੈ। ਯਾਰੀ ਦੋਸਤੀ ਵੀ ਤਾਂ ਹੀ ਸਹੀ ਨਿਭਦੀ ਏ ਕਿ ਤੁਹਾਡੀ ਜੇਬ 'ਚ ਵੀ ਬਰਾਬਰ ਪੈਸੇ ਹੋਣ। ਇੱਕ ਜਦੋਂ ਇੱਕ ਦੂਜੇ ਨੂੰ ਮਿਲੋ, ਕਦੀ ਤੁਸੀਂ ਖਾਣਾ ਛਾਣਾ ਖਵਾ ਦਿਓ, ਸੇਵਾ ਕਰ ਦਿਓ, ਕਦੀ ਉਹ ਕਰਦੇ। ਪੀਂਘਾਂ ਝੂਟਣ ਮੈਂ ਗਈ ਤੇ ਭੱਜ ਗਈਆਂ ਮੇਰੀਆਂ ਵੰਗਾਂ, ਤੇ ਮਾਂ ਹੁੰਦੀ ਤੇ ਹੋਰ ਚੜਾਂਦੀ, ਪਿਓ ਤੋਂ ਕੀ ਕਰ ਮੰਗਾ। ਯਾਰ ਦੀ ਯਾਰੀ ਵੱਲ ਵੇਖੀਦਾ। ਹਾਂਜੀ। ਉਹਦੇ ਐਬਾਂ ਵੱਲ ਨਹੀਂ ਵੇਖੀਦਾ। ਸੋਚ ਕੇ ਯਾਰ ਬਣਾਵੀਂ ਬੰਦਿਆ, ਸੋਚ ਕੇ ਯਾਰ ਬਣਾਵੀਂ ਹੋਏ, ਤੇ ਯਾਰ ਬਣਾ ਕੇ ਫੇਰ ਨਾ ਸੋਚੀ ਸੂਲੀ ਤੇ ਚੜ ਜਾਵੀਂ। ਯਾਰ ਦੇ ਨਾਲ ਅਸੀਂ ਆਪਣੀਆਂ ਸਾਰੀਆਂ ਕਮੀਆਂ ਕੁਤਾਹੀਆਂ, ਲੋੜਾਂ ਥੋੜਾਂ ਸਾਂਝੀਆਂ ਕਰ ਲੈਂਦੇ ਆ, ਜਿਹੜੀਆਂ ਅਸੀਂ ਰਿਸ਼ਤੇਦਾਰਾਂ ਨਾਲ ਵੀ ਨਹੀਂ ਕਰ ਸਕਦੇ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर दे विच वसन वाले पंजाबीओ ते साडे प्यारे वेखण वालिओ, पंजाबी माँ बोली दे जुबानों अदब ते सकाफत दे फरोग ते वधावे ते चढ़तन लई शुरू कीते जाण वाले तुहाडे अपने यूट्यूब चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। प्यारिओ, साडी ये बेनती है भी अपने इस चैनल नूं सबसक्राइब कर लवो, नाल बनिया होया घंटी दा निशान जरूर दबाया जे। प्यारिओ, साडे व्लॉग्स नूं लाइक ते शेयर भी करिया करो, ते अपने कमेंट्स सानू जरूर भिजवाया करो, क्योंकि तुहाडे कमेंट्स एक तो साडे लई बड़ी हलाशेरी दा सबब हुंदे ने, ते दूजा असी तुहाडे कमेंट्स दे चानने अपनी गल बात नूं मजीद निखारन, शिंगारन ते सवारन दा आर ते यतन भी करते रहने आ। प्यारिओ, असां अपने पिछले एक व्लॉग दे विच तुहाडी खिदमत दे विच एक बुझारत पेश कीती सी। तुसां बड़े शौक, बड़ी दिलचस्पी दा वखाला करदिआं होइआं वड्डी तादाद दे विच उहदे जवाबात दित्ते। असीं तुहाडी खिदमत दे विच अर्ज़ करना चाहते हैं
ਕਿ ਸਾਨੂੰ ਜ਼ਿਆਦਾ ਜਵਾਬ ਜਿਹੜੇ ਨੇ ਨਾ ਜੀ, ਬਲਕਿ ਸਾਰੇ ਜਵਾਬ ਸਾਨੂੰ ਕਮੈਂਟਸ ਦੇ ਵਿੱਚ ਦਿਆ ਕਰੋ। ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਸਾਡੇ WhatsApp ਨੰਬਰ ਦੇ ਉੱਤੇ ਸਾਡੀ ਭਿਜਵਾਈ ਹੋਈ ਬੁਝਾਰਤ ਦੇ ਜਵਾਬ ਭੇਜ ਦਿੱਤੇ ਨੇ। ਉਹ ਕਿਉਂਕਿ ਅਸੀਂ WhatsApp ਐਡਾ ਜ਼ਿਆਦਾ ਨਹੀਂ ਦੇਖਦੇ ਅਤੇ ਉਹ ਫਿਰ ਸ਼ਾਮਲ ਨਹੀਂ ਹੋ ਸਕਦੇ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ। ਕਮੈਂਟਸ ਦੇ ਵਿੱਚ ਅਸੀਂ ਡੇਲੀ ਦੇਖਦੇ ਹਾਂ ਕਿ ਸਾਨੂੰ ਸਾਡੇ ਕਿਹੜੇ ਕਿਹੜੇ ਮੁਹਤਰਮ ਦਰਸ਼ਕਾਂ ਨੇ ਪ੍ਰਗਟਾਵੇ ਦਿੱਤੇ ਨੇ, ਅਤੇ ਅਸੀਂ ਚੂੰਕਿ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਇਸਮਾਏ ਗਿਰਾਮੀ ਦੁਹਰਾਣੇ ਵੀ ਹੁੰਦੇ ਨੇ ਅਤੇ ਸਕਰੀਨ ਦੇ ਉੱਤੇ ਵੀ ਦੱਸਣੇ ਹੁੰਦੇ ਨੇ। ਇਸ ਵਾਸਤੇ ਬਰਾਏ ਕਰਮ ਸਾਡੀਆਂ ਜਿਹੜੀਆਂ ਬੁਝਾਰਤਾਂ ਜਿਹੜੀਆਂ ਅਸੀਂ ਤੁਹਾਡੀ ਖਿਦਮਤ ਵਿੱਚ ਅਰਜ਼ ਕਰਨੇ ਆ, ਉਹਨਾਂ ਦੇ ਪ੍ਰਗਟਾਵੇ ਸਾਨੂੰ ਕਮੈਂਟਸ ਦੇ ਵਿੱਚ ਆ ਕੇ ਦਿਆ ਕਰੋ। ਹਾਂ, ਨਵੀਆਂ ਬੁਝਾਰਤਾਂ ਜਿਹੜੀਆਂ ਤੁਸੀਂ ਸਾਨੂੰ ਭਿਜਵਾਉਣੀਆਂ ਹੋਣ ਆਪਣੀਆਂ, ਉਹ ਸਾਨੂੰ ਜ਼ਰੂਰ WhatsApp ਕਰਿਆ ਕਰੋ। ਪਿਆਰੇ ਵੇਖਣ ਵਾਲਿਓ, ਸਾਡੇ ਇੱਕ ਬੜੇ ਪਿਆਰੇ, ਬੜੇ ਮੁਸਤਕਿਲ ਅਤੇ ਸਾਡੇ ਪੱਕੇ ਵਿਓਰ ਨੇ ਚੌਧਰੀ ਸਰਦਾਰ ਗੁੱਜਰ ਜੀ। ਉਹਨਾਂ ਨੇ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਆਰਿਫ ਖੜੀ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਸਾਨੂੰ ਭੇਜਿਆ ਹੈ। ਸ਼ੇਰ ਇਸ ਤਰ੍ਹਾਂ ਹੈ ਕਿ ਹਿਜਰ ਤੇਰਾ ਜਦ ਪਾਣੀ ਮੰਗੇ ਤੇ ਮੈਂ ਖੂਹ ਨੈਣਾ ਦੇ ਘੇੜਾਂ, ਤੇ ਜੀ ਕਰਦਾ ਏ ਤੈਨੂੰ ਕੋਲ ਬਿਠਾ ਕੇ ਅੱਜ ਦਰਦ ਪੁਰਾਣੇ ਛੇੜਾਂ। ਉਹਨਾਂ ਆਖਿਆ ਵੀ ਇਹਦਾ ਤਰਜਮਾ ਕਰੋ। ਪਿਆਰਿਓ, ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਨੂੰ ਆਰਿਫ ਖੜੀ ਵੀ ਆਖਿਆ ਜਾਂਦਾ ਹੈ, ਰੂਮੀਏ ਪਾਕਿਸਤਾਨ ਵੀ ਆਖਿਆ ਜਾਂਦਾ ਹੈ। ਬੜੇ ਹੀ ਮੁਨਫਰਦ ਲਹਿਜੇ ਦੇ ਬੜੇ ਹੀ ਪਿਆਰੇ ਮਸਨਵੀ ਨਿਗਾਰ ਸਾਡੇ ਪੰਜਾਬੀ ਮਾਂ ਬੋਲੀ ਦੇ ਬੜੇ ਉੱਚ ਪੱਧਰ ਦੇ ਸ਼ਾਇਰ ਹੋ ਗੁਜ਼ਰੇ ਨੇ। ਆਪ ਦੀ ਬੜੀ ਮਸ਼ਹੂਰ ਕਿਤਾਬ ਸਫਰੁਲ ਇਸ਼ਕ, ਜਿਹੜੀ ਕਿ ਬਦੀਉਲ ਜਮਾਲ ਪਰੀ ਅਤੇ ਸ਼ਹਿਜ਼ਾਦਾ ਸੈਫਲ ਮਲੂਕ ਦੇ ਪਿਆਰ ਦੀ ਕਹਾਣੀ ਹੈ ਔਰ ਮਨਜ਼ੂਮ ਰੁਮਾਨਵੀ ਦਾਸਤਾਨ ਹੈ, ਉਹਦਾ ਇਹ ਸ਼ੇਰ ਹੈ ਜਿਹੜਾ ਸਾਨੂੰ ਸਾਡੇ ਪਿਆਰੇ ਮਿੱਤਰ ਚੌਧਰੀ ਸਰਦਾਰ ਗੁੱਜਰ ਹੋਰਾਂ ਭਿਜਵਾਇਆ ਹੈ। ਇਹਦੇ ਵਿੱਚ ਹਜ਼ੂਰ ਮੀਆਂ ਸਾਹਿਬ ਪਹਿਲੇ ਲਿਖਦੇ ਨੇ ਵੀ ਹਿਜਰ ਤੇਰਾ ਜਦ ਪਾਣੀ ਮੰਗੇ ਤੇ ਮੈਂ ਖੂਹ ਨੈਣਾ ਦੇ ਘੇੜਾਂ। ਹਿਜਰ ਦਾ ਮਤਲਬ ਹੁੰਦਾ ਹੈ ਪਿਆਰਿਓ ਵਿਛੋੜਾ, ਜੁਦਾਈ। ਸਾਹਿਬੋ, ਉਂਝ ਤੇ ਪਾਣੀ ਜਿਹੜਾ ਉਹ ਖੂਹ ਦੇ ਵਿੱਚੋਂ ਹੀ ਕੱਢਿਆ ਜਾਂਦਾ ਹੈ। ਬਿਲਖਸੂਸ ਮੀਆਂ ਮੁਹੰਮਦ ਬਖਸ਼ ਸਾਹਿਬ ਰਹਿਮਤੁল্ਲਾਹ ਤਾਲਾ ਅਲੈਹ ਮਰਹੂਮ ਮਗਫੂਰ ਦਾ ਜਿਹੜਾ ਦੌਰ ਸੀ, ਉਦੋਂ ਖੂਹ ਕੱਢ ਕੇ ਅਤੇ ਉਹਨਾਂ ਦੇ ਵਿੱਚੋਂ ਫਿਰ ਬੋਕਿਆਂ ਰਾਹੀਂ ਪਾਣੀ ਕੱਢਿਆ ਜਾਂਦਾ ਸੀ। ਅੱਜ ਦਾ ਜਦੀਦ ਦੌਰ ਤਾਂ ਨਹੀਂ ਸੀ ਨਾ ਜੀ। ਅੱਜ ਕੱਲ੍ਹ ਤਾਂ ਘਰਾਂ ਦੇ ਵਿੱਚ ਅਸਾਂ ਪੰਪ ਲਗਵਾਏ ਹੁੰਦੇ ਨੇ, ਵਾਟਰ ਪੰਪਸ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਅਤੇ ਉਹ ਡੰਕੀ ਪੰਪ ਜਾਂ ਦੀਗਰ ਜਿਹੜੇ ਪੰਪ ਨੇ ਉਹ ਪਾਣੀ ਕੱਢਦੇ ਨੇ ਜ਼ਮੀਨ ਦੇ ਵਿੱਚੋਂ, ਔਰ ਬਰਾਹ ਰਾਸਤ ਮੁਖਤਲਿਫ ਨਲਾਂ ਦੇ ਜ਼ਰੀਏ ਸਾਡੇ ਘਰਾਂ ਦੇ ਵਿੱਚ ਅਸਾਂ ਪੂਰਾ ਅਰੇਂਜ ਕੀਤਾ ਹੁੰਦਾ ਹੈ। ਹਰ ਕਮਰੇ ਦੇ ਵਿੱਚ, ਹਰ ਬਾਥਰੂਮ ਤੱਕ ਪਾਣੀ ਜਾਂਦਾ ਹੈ। ਉਦੋਂ ਅਜਿਹੇ ਨਿਜ਼ਾਮ ਨਹੀਂ ਸਨ ਅਤੇ ਪਾਣੀ ਦੂਰੋਂ ਜਾ ਕੇ ਖੂਹ ਤੋਂ ਭਰ ਕੇ ਲਿਆਉਣਾ ਪੈਂਦਾ ਹੁੰਦਾ ਸੀ। ਲੇਕਿਨ ਸ਼ਾਇਰ ਦੀ ਖੂਬਸੂਰਤੀ ਔਰ ਬੁਲੰਦੀ ਤਖਯਲ ਵੇਖੋ, ਸੋਚ ਦੀ ਪਰਵਾਜ਼ ਵੇਖੋ ਕਿ ਹਿਜਰ ਦਾ, ਵਿਛੋੜੇ ਦਾ, ਜੁਦਾਈ ਦਾ ਸਾੜ ਜਦੋਂ ਪਾਣੀ ਮੰਗਦਾ ਹੈ। ਲਿਖਦੇ ਨੇ ਪਏ ਕਿ ਜੁਦਾਈ ਦੀ ਅੱਗ ਜਦੋਂ ਭੜਕ ਪੈਂਦੀ ਹੈ, ਵਿਛੋੜਾ ਜਦੋਂ ਮੇਰਾ ਅੰਦਰ ਸਾੜਦਾ, ਅਤੇ ਵਿਛੋੜੇ ਦੀ ਅੱਗ ਨੂੰ ਬੁਝਾਉਣ ਵਾਸਤੇ ਮੈਂ ਕਿਤੇ ਕਿਸੇ ਖੂਹ 'ਤੇ ਜਾ ਕੇ ਪਾਣੀ ਨਹੀਂ ਲੈ ਕੇ ਆਉਂਦਾ, ਮੈਂ ਆਪਣੀਆਂ ਅੱਖੀਆਂ ਦੇ ਖੂਹ ਘੇੜਨ ਲੱਗ ਪੈਂਦਾ, ਹੰਝੂ ਸੁੱਟਣ ਲੱਗ ਪੈਂਦਾ। ਅੱਖਾਂ ਦੇ ਜਿਹੜੇ ਕਤਰੇ ਨੇ, ਉਸ ਅੱਖਾਂ ਦੇ ਅਰਕ ਨਾਲ, ਅੱਖਾਂ ਦੇ ਪਾਣੀ ਦੇ ਨਾਲ ਮੈਂ ਵਿਛੋੜੇ ਦੀ ਅੱਗ ਨੂੰ ਫਿਰ ਬੁਝਾਉਣ ਦੀ ਕੋਸ਼ਿਸ਼ ਕਰਨਾ। ਉਂਝ ਵੀ ਪਿਆਰਿਓ, ਪਹਾੜੀ ਇਲਾਕਾ ਜਾਤ ਜਿਹੜੇ ਹੁੰਦੇ ਨੇ, ਉੱਥੇ ਖੂਹ ਤਾਂ ਹੁੰਦੇ ਹੀ ਨਹੀਂ। ਉੱਥੇ ਬੜੀ ਬੜੀ ਦੂਰ ਜਾ ਕੇ ਤੇ ਚਸ਼ਮਿਆਂ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ।
ਪਹਾੜਾਂ ਦੇ ਵਿੱਚ ਜਿੱਥੇ ਬੁਲੰਦੋ ਬਾਂਗ ਪਹਾੜ ਹੋਣ ਉੱਥੇ ਨਾ ਬੋਰ ਹੋ ਸਕਦੇ ਨੇ ਤੇ ਨਾ ਜ਼ਮੀਨਾਂ ਦੇ ਵਿੱਚੋਂ ਪਾਣੀ ਨਿਕਲਦਾ। ਉੱਥੇ ਤੇ 1000 ਫੁੱਟ ਥੱਲੇ ਵੀ ਟੋਲ ਜਾਓ ਤੇ ਪਾਣੀ ਨਹੀਂ ਨਿਕਲਦਾ। ਉੱਥੇ ਅੱਲਾਹ ਪਾਕ ਸੱਚੇ ਸਾਈਂ ਦੀ ਸ਼ਫਕਤ ਤੇ ਮਿਹਰਬਾਨੀ ਦੇ ਨਾਲ ਸੋਮੇ ਫੁੱਟਦੇ ਨੇ, ਚਸ਼ਮਿਆਂ ਦਾ ਪਾਣੀ ਨਿਕਲਦਾ ਹੈ। ਤੇ ਉਹ ਦੂਰ ਦਰਾਡਿਓਂ ਜਾ ਕੇ ਪਹਾੜਾਂ ਦੇ ਵਿੱਚ ਵਸਣ ਵਾਲੇ ਲੋਕ ਲੈ ਕੇ ਆਉਂਦੇ ਨੇ। ਹਜ਼ੂਰ ਮੀਆਂ ਸਾਹਿਬ ਦਾ ਵੀ ਚੂੰਕਿ ਪੋਠੋਹਾਰ ਦੇ ਇਲਾਕੇ ਨਾਲ ਤਾਲੁਕ ਸੀ, ਆਪ ਦਾ ਜਿਹੜਾ ਪਿੰਡ ਹੈ ਉਹਦੇ ਬਾਰੇ ਵੀ ਆਪ ਆਪਣੇ ਸ਼ੇਰਾਂ 'ਚ ਹੀ ਲਿਖਦੇ ਨੇ ਵੀ ਜੇਲਮ ਘਾਟੋਂ ਪਰਬਤ ਪਾਸੇ ਤੇ ਮੀਰਪੁਰੇ ਥੀ ਦੱਖਣ, ਖੜੀ ਮੁਲਕ ਵਿੱਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ। ਤੇ ਮੀਰਪੁਰ ਪਹਾੜੀ ਇਲਾਕਾ ਹੈ, ਉੱਥੇ ਨੇੜੇ ਤੇ ਪਾਣੀ ਹੁੰਦਾ ਨਹੀਂ, ਅੱਗ ਜੂ ਲੱਗ ਜਾਏ ਤੇ ਕਿਹੜਾ ਕੋਲ ਕਿਤੇ ਚਸ਼ਮਾ ਹੈ, ਉਹ ਤੇ ਦੂਰ ਦੁਰਾਡੇ ਪਹਾੜਾਂ ਦੇ ਵਿੱਚ ਹੁੰਦੇ ਨੇ। ਤੇ ਦੂਰੋਂ ਪਾਣੀ ਲੈ ਕੇ ਬੰਦਾ ਜਿਚਰਾਂ ਨੂੰ ਵਾਪਸ ਆਏ, ਉਚਰਾਂ ਨੂੰ ਤੇ ਹਰ ਸ਼ੈ ਹੀ ਸੜ ਕੇ ਸੁਆਹ ਹੋ ਜਾਂਦੀ ਹੈ। ਤੇ ਕਿੱਡੀ ਖੂਬਸੂਰਤ ਸੋਚ ਦਾ ਮੁਜ਼ਾਹਰਾ ਕੀਤਾ ਹੈ। ਹਜ਼ੂਰ ਮੀਆਂ ਸਾਹਿਬ ਪਾ ਫਰਮਾਉਂਦੇ ਨੇ ਭਈ ਜਦੋਂ ਤੇਰਾ ਹਿਜਰ, ਤੇਰੀ ਜੁਦਾਈ, ਤੇਰਾ ਵਿਛੋੜਾ, ਉਹਦੀ ਅੱਗ, ਉਹਦੀ ਭਾ, ਉਹਦੀ ਆਤਸ਼ ਮੈਨੂੰ ਸਾੜਦੀ ਏ ਤੇ ਮੈਂ ਪਾਣੀ ਦੂਰੋਂ ਲੈਣ ਨਹੀਂ ਜਾਂਦਾ, ਮੈਂ ਆਪਣੇ ਅੱਖੀਆਂ ਨੂੰ, ਆਪਣੀਆਂ ਨੈਣਾਂ ਨੂੰ, ਆਪਣੀਆਂ ਅੱਖੀਆਂ ਨੂੰ ਖੂਹ ਬਣਾ ਕੇ ਤੇ ਉਹ ਖੂਹ ਹੀ ਗੇੜਨ ਲੱਗ ਪੈਣਾ। ਤੇ ਅਥਰੂਆਂ ਦਾ ਪਾਣੀ ਫਿਰ ਜਿਹੜਾ ਵਗਦਾ ਉਹਦੇ ਨਾਲ ਫਿਰ ਮੈਂ ਵਿਛੋੜੇ ਦੀ ਅੱਗ ਬੁਝਾਉਣਾ। ਤੇ ਅਗਲੇ ਮਿਸਰੇ 'ਚ ਆਖਦੇ ਨੇ ਮੇਰੀ ਇੱਕੋ ਹੀ ਫਿਰ ਸੱਦਰ ਹੁੰਦੀ ਏ ਭਈ ਜੀ ਕਰਦਾ ਹੈ ਤੈਨੂੰ ਕੋਲ ਬਿਠਾ ਕੇ ਮੈਂ ਦਰਦ ਪੁਰਾਣੇ ਛੇੜਾਂ, ਤੈਨੂੰ ਕਿਤੇ ਕੋਲ ਬਿਠਾ ਲਵਾਂ ਤੇ ਤੈਨੂੰ ਸਾਰੇ ਉਹ ਪੁਰਾਣੇ ਦਰਦ ਭਰੇ ਕਿੱਸੇ ਸੁਣਾਵਾਂ ਵੀ ਤੇਰੀ ਜੁਦਾਈ 'ਚ, ਤੇਰੇ ਵਿਛੋੜੇ ਦੇ ਵਿੱਚ ਮੇਰਾ ਕੀ ਕੀ ਹਾਲ ਹੁੰਦਾ ਰਿਹਾ ਤੇ ਮੇਰੇ ਉੱਤੇ ਕੀ ਕੀ ਬੀਤਦੀ ਰਹੀ। ਪਿਆਰਿਓ, ਸਾਡੇ ਸੂਫੀਆ ਕਰਾਮ ਦਾ ਜਿਹੜਾ ਇੱਕ ਇੱਕ ਸ਼ੇਰ ਹੈ, ਇਹਦੇ ਉੱਤੇ ਕਈ ਵਲੌਗਸ ਕੀਤੇ ਜਾ ਸਕਦੇ ਨੇ, ਲੇਕਿਨ ਆਪਣੇ ਸਾਰੇ ਦਰਸ਼ਕਾਂ ਦਾ ਦਿਲ ਰਾਜ਼ੀ ਰੱਖਣਾ ਹੁੰਦਾ ਹੈ। ਮੁਖਤਸਰ ਤਰਜਮਾ ਇਸ ਸ਼ੇਰ ਦਾ ਤੁਹਾਡੇ ਹਜ਼ੂਰ ਮੈਂ ਬਿਆਨ ਕਰ ਦਿੱਤਾ। ਆਓ ਹੁਣ ਚੱਲੀਏ ਤੁਹਾਡੇ ਭਿਜਵਾਏ ਹੋਏ ਸਵਾਲ ਤੇ ਤੁਹਾਡੇ ਅਖਾਣ ਤੇ ਤੁਹਾਡੇ ਭਿਜਵਾਏ ਹੋਏ ਦੀਗਰ ਸ਼ੇਰ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਉੱਥੇ ਚੱਲ ਕੇ ਹੀ ਸਾਂਝੀਆਂ ਕਰਾਂਗੇ। ਆਓ ਪਿਆਰਿਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। अस्सलामु अलैकुम जनाब बाजवा जी साहब। बिस्मिल्लाह, सत बिस्मिल्लाह जी। जी आयां नूं जनाब डॉक्टर साहब, खैरा होण जी। बड़ी सर मेहरबानी। तो बाजवा साहब साडे जनाब अज सब तो पहले ਜਿਹੜਾ ਅਖਾਣ ਤੁਹਾਡੀ ਸੇਵਾ 'ਚ ਅਸੀਂ ਪੇਸ਼ ਕਰਨ ਲੱਗੇ ਹਾਂ जी, ਉਹ ਭਾਈ ਹਰਚਰਨ ਸਿੰਘ ਨੇ, ਵਾਹ ਜੀ, ਚੰਡੀਗੜ੍ਹ ਤੋਂ, ਹਰੀ ਦੇ ਚਰਨਾਂ 'ਚ ਰਹਿਣ ਵਾਲੇ। ਹਾਂਜੀ ਅੱਛਾ। ਹਾਂਜੀ। ਤੇ ਉਹਨਾਂ ਬੜਾ ਹੀ ਸੋਹਣਾ ਅਖਾਣ ਭਿਜਵਾਇਆ। ਸੁਣਦੇ ਤੇ ਅਸੀਂ ਬਚਪਨ ਤੋਂ ਆਏ ਹਾਂ, ਲੇਕਿਨ ਮਤਲਬ ਅੱਜ ਸਾਨੂੰ ਵੀ ਪਤਾ ਲੱਗ ਜਾਏਗਾ ਸਰਦਾਰ ਹੋਰਾਂ ਦੀ ਤਫੈਲ। ਅਖਾਣ ਇਸ ਤਰ੍ਹਾਂ ਜੀ ਕਿ ਦੂਰ ਦੇ ਢੋਲ ਸੁਹਾਣੇ। ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਬੰਦੇ ਦੇ ਨਾਲ ਸ਼ੈ ਹੰਡੀ ਵਰਤੀ ਨਾ ਹੋਵੇ, ਜੀ ਜੀ, ਉਹਦਾ ਬੰਦੇ ਨੂੰ ਸਹੀ ਪਤਾ ਨਹੀਂ ਲੱਗਦਾ, ਉਹਦੇ ਮਨ ਦੇ ਝੰਗਦਾ। ਹਾਂ ਹਾਂਜੀ, ਦੂਰੋਂ ਕੋਈ ਵਸਦਾ ਤੁਹਾਨੂੰ ਬੜਾ ਚੰਗਾ ਲੱਗੇਗਾ, ਉਹ ਜਦੋਂ ਆਏਗਾ ਤੁਸੀਂ ਉਹਦੇ ਕੱਪੜੇ ਵੇਖੋਗੇ, ਉਹਦਾ ਟੁਰਨ ਟਰਨ ਵੇਖੋਗੇ ਤੇ ਤੁਸੀਂ ਸਮਝੋਗੇ ਵੀ ਬੰਦਾ ਖੋਰੇ ਬੜਾ ਖਾਂਦਾ ਪੀਂਦਾ ਹੈ। ਵਾਹ। ਲੇਕਿਨ ਉਹਦੇ ਚੱਜ ਚਾਲੇ ਦਾ, ਉਹਦੀ ਵਰਤੋਂ ਦਾ ਤੁਹਾਨੂੰ ਪਤਾ ਉਦੋਂ ਲੱਗਣਾ ਜਦੋਂ ਤੁਸੀਂ ਉਹਦੇ ਕੋਲ ਜਾਣਾ ਹੈ। ਵਾਹ ਵਾਹ। ਹਾਂਜੀ ਹਾਂਜੀ, ਕਿਉਂਕਿ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਵਾਹ। ਹਾਂਜੀ। ਤੇ ਇਸ ਤਰ੍ਹਾਂ ਹੀ ਜਿਹੜਾ ਇਹਦੀ ਸਗਵੀਂ ਮਿਸਾਲ ਇਸ ਤਰ੍ਹਾਂ ਹੈ ਕਿ ਜਿਵੇਂ ਢੋਲ ਜਿਹੜਾ ਨਾ, ਢੋਲ ਜਿਹੜਾ ਸਾਡੇ ਪੰਜਾਬੀਆਂ ਦਾ ਬੜਾ ਮਨ ਚਾਹਿਆ ਸਾਜ਼ ਹੀ। ਹਾਂਜੀ। ਔਰ ਅਸੀਂ ਇਹ ਸਾਜ਼ ਨੂੰ ਇੰਨਾ ਸੀਨੇ ਨਾਲ ਲਾਇਆ ਕਿ ਜਨਾਬ ਨਾਰੀਆਂ ਆਪਣੇ ਮਾਹੀ ਨੂੰ ਢੋਲ ਆਖਣ ਲੱਗ ਪਈਆਂ। ਹਾਂਜੀ, ਮੱਝੀ ਮਹੀਂ ਆਈਆਂ ਮੇਰਾ ਢੋਲ ਨਾ ਆਇਆ, ਹੀਰ ਕੂਕੇ ਵਿੱਚ ਚੰਗੇ। ਤੋ ਇਹਨਾਂ ਨੇ ਮਾਹੀ ਨੂੰ ਢੋਲ ਬਣਾ ਲਿਆ ਤੇ ਸਾਡਾ ਬੜਾ ਹਰਮਨ ਪਿਆਰਾ ਸਾਜ਼ ਹੈ ਔਰ ਐਡਾ ਵੱਡਾ ਸਾਜ਼ ਹੈ। ਇਹ ਦੂਰ ਵੱਜਦਾ ਹੋਏ ਨਾ ਤੇ ਮਤਲਬ ਇਹ ਪੰਜਾਬੀ ਦੇ
ਵੱਜਦਾ ਤੇ ਨੇੜੇ ਵੀ ਹੋਏ ਤੇ ਪੰਜਾਬੀਆਂ ਦਾ ਦਿਲ ਨਾ ਧੱਕੇ ਨਾ ਨੱਚਣ ਨੂੰ ਤੇ ਭੰਗੜਾ ਪਾਉਣ ਨੂੰ ਕਰਦਾ ਲੇਕਿਨ ਨੇੜੇ ਜਦੋਂ ਵੱਜਦਾ ਹੋਏ ਨਾ ਤੇ ਫਿਰ ਉਹਦੀ ਆਵਾਜ਼ ਕੰਨਾਂ ਨੂੰ ਚੰਗੀ ਨਹੀਂ ਲੱਗਦੀ, ਡੱਬ ਲੱਗਦੀ ਹੈ। ਲੇਕਿਨ ਦੂਰੋਂ ਜਿਹੜਾ ਨਾ, ਲੇਕਿਨ ਇਹਦੇ 'ਚ ਰਮਦ ਜਿਹੜੀ ਹੈ ਨਾ ਦੱਸੀ ਗਈ ਉਹ ਇਹ ਹੀ ਹੈ ਕਿ ਬੰਦਾ ਦੂਰ ਜਿਹੜਾ ਵੱਸਦਾ ਨਾ ਉਹ ਤੇ ਬੜਾ ਹੀ ਤੁਹਾਨੂੰ ਚੰਗਾ ਲੱਗਦਾ ਹੈ ਜਦੋਂ ਕਦੀ ਮਿਲੇਗਾ, ਲੇਕਿਨ ਉਹਦੇ ਚੱਜ ਚਾਲੇ ਦਾ, ਉਹਦੀਆਂ ਆਦਤਾਂ ਦਾ, ਉਹਦੇ ਵਰਤ ਵਿਹਾਰ ਦਾ ਤੁਹਾਨੂੰ ਪੂਰਾ ਚਾਨਣਾ ਉਦੋਂ ਹੀ ਹੋਣਾ ਜਦੋਂ ਤੁਸੀਂ ਉਹਨੂੰ ਮਿਲਣਾ ਹੈ। ਜਾਂ ਉਹਨੇ ਤੁਹਾਡੇ ਕੋਲ ਆਉਣਾ, ਜਾਂ ਤੁਸੀਂ ਉਹਦੇ ਕੋਲ ਜਾਣਾ ਹੈ, ਜਾਂ ਉਹਦੇ ਨਾਲ ਕਿਤੇ ਕੋਈ ਵਾਹ ਪੈਣਾ, ਕੋਈ ਵਰਤੋਂ ਤੁਹਾਨੂੰ ਕਰਨੀ ਪੈਣੀ, ਤੇ ਉਹਨਾਂ ਚਿਰ ਤੁਹਾਨੂੰ ਦੂਰ ਦੇ ਢੋਲ ਸੁਹਾਣੇ ਵਾਲੀ ਗੱਲ ਹੀ ਹੋਣੀ ਹੈ। ਲੋ ਜੀ, ਸਰਦਾਰ ਜੀ ਤੇ ਸਾਡੇ ਬਾਕੀ ਵੀ ਸਾਰੇ ਪਿਆਰੇ ਵੇਖਣ ਵਾਲੇ ਜਿਹੜੇ ਨੇ ਉਹਨਾਂ ਨੇ ਬਾਜਵਾ ਸਾਹਿਬ ਦੀ ਗੱਲ ਬੜੀ ਚੰਗੀ ਤਰ੍ਹਾਂ ਸਮਝ ਲਈ ਹੋਣੀ ਹੈ। ਕਿੱਡੀ ਸੋਹਣੀ ਗੱਲ ਹੈ ਵੀ ਦੂਰ ਦੇ ਢੋਲ ਸੁਹਾਣੇ, ਦੂਰ ਵੱਜਦਾ ਹੋਵੇ ਨਾ ਢੋਲ, ਉਹਦਾ ਰਿਦਮ ਬੜਾ ਹੀ ਕੰਨਾਂ ਨੂੰ ਸੋਹਣਾ ਲੱਗਦਾ ਹੈ। ਤੇ ਜਦੋਂ ਬਿਲਕੁਲ ਕੋਲ ਆ ਕੇ ਉੱਤੇ ਸਿਰ ਤੇ ਚੜ੍ਹ ਕੇ ਕੋਈ ਢੋਲ ਵਜਾਉਣ ਲੱਗ ਪਵੇ ਤੇ ਫਿਰ ਕੰਨ ਜਿਹੜੇ ਨੇ ਉਹਨਾਂ ਦੇ ਪਰਦੇ ਪਾਟਣ ਵਾਲੇ ਹੋ ਜਾਂਦੇ ਨੇ। ਏਡੀ ਉਹਦੀ ਲਾਊਡਨੈਸ ਹੈ, ਉਹਦੀ ਆਵਾਜ਼ ਜਿਹੜੀ ਹੈ ਦੂਰੋਂ ਮੈਲੋਡੀਅਸ ਲੱਗਦੀ ਹੈ, ਨੇੜੇ ਆ ਕੇ ਉਹ ਫਿਰ ਕੰਨ ਪਾੜਦੀ ਹੈ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਸ਼ਖਸੀਅਤ ਦੂਰ ਅਸੀਂ ਉਹਨਾਂ ਨੂੰ ਜਦੋਂ ਉਹਨਾਂ ਬਾਰੇ ਸੁਣਨੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਬਹੁਤ ਸਾਰੀਆਂ ਖੁਸ਼ਗੁਮਾਨੀਆਂ ਦੇ ਵਿੱਚ ਅਸੀਂ ਮੁਬਤਲਾ ਹੋ ਜਾਂਦੇ ਹਾਂ, ਖੁਸ਼ਫਹਿਮੀਆਂ ਦੇ ਵਿੱਚ। ਜਦੋਂ ਨੇੜੇ ਜਾਂਦੇ ਹਾਂ ਤਾਂ ਗੱਲ ਕੁਝ ਹੋਰ ਅੱਗੋਂ ਨਿਕਲ ਆਉਂਦੀ ਹੈ। ਹੁਣ ਚੰਨ ਵੇਖ ਲਵੋ ਪਿਆਰਿਓ, ਐਡਾ ਪਿਆਰਾ ਲੱਗਦਾ ਦੂਰ ਰਾਤ ਨੂੰ ਜਦੋਂ ਲਿਸ਼ਕਦਾ ਤੇ ਉਹਦੀ ਚਾਨਣੀ ਇੰਨੀ ਖੂਬਸੂਰਤ ਲੱਗਦੀ ਹੈ ਵੀ ਸਾਡੇ ਦੇਸ਼ ਪੰਜਾਬ ਦੀਆਂ ਸਾਡੀਆਂ ਧੀਆਂ ਭੈਣਾਂ ਆਪਣੇ ਬਾਲਾਂ ਨੂੰ ਜਦੋਂ ਖਿਡਾਉਂਦੀਆਂ ਨੇ ਤੇ ਉਹਨਾਂ ਨੂੰ ਆਖਦੀਆਂ ਨੇ ਵੀ ਉਹ ਵੇਖ ਚੰਦਾ ਮਾਮੂ, ਯਾਨੀ ਸੋਹਣਾ ਹੀ ਐਡਾ ਲੱਗਦਾ ਉਹਦੀ ਚਾਨਣੀ, ਉਹਦੀਆਂ ਠੰਡੀਆਂ ਠੰਡੀਆਂ ਰਿਸ਼ਮਾਂ। ਸੂਰਜ ਦੀ ਤਾਂ ਤਪਸ਼ ਹੁੰਦੀ ਹੈ ਨਾ, ਲੇਕਿਨ ਚੰਨ ਦੀ ਚਾਨਣੀ ਵੀ ਹੁੰਦੀ ਹੈ ਤੇ ਠੰਡੀਆਂ ਰਿਸ਼ਮਾਂ ਵੀ ਹੁੰਦੀਆਂ ਨੇ, ਠੰਡ ਪਾਉਣ ਵਾਲੀਆਂ। ਲੇਕਿਨ ਸਾਡੇ ਸਾਇੰਸਦਾਨ ਜਦੋਂ ਚੰਨ 'ਤੇ ਅੱਪੜੇ ਨੇ ਤੇ ਉਹਨਾਂ ਆਖਿਆ ਨਾ ਇੱਥੇ ਜਨਾਬ ਕੋਈ ਜ਼ਿੰਦਗੀ ਦੇ ਅਸਾਰ ਨੇ, ਨਾ ਇੱਥੇ ਕੋਈ ਪਾਣੀ ਹੈ, ਨਾ ਇੱਥੇ। ਮੇਰਾ ਮਤਲਬ ਹੈ ਦੂਰੋਂ ਕਿੱਡਾ ਸੋਹਣਾ ਨਜ਼ਰ ਆਉਣ ਵਾਲਾ ਚੰਨ ਜਿਹੜਾ, ਉਹਦੇ ਉੱਤੇ ਉਹ ਮਾਈ ਵੀ ਨਹੀਂ ਉਹਨਾਂ ਨੂੰ ਲੱਭੀ ਜਿਹੜੀ ਚਰਖਾ ਕੱਤਦੀ ਦੇਵਮਾਲਾਈ ਸਾਡੀਆਂ ਕਹਾਣੀਆਂ ਦੇ ਵਿੱਚ ਅਸੀਂ ਥੱਲੇ ਆਪਣੇ ਦੇਸ਼ ਵਿੱਚ ਗੱਲਾਂ ਬਣਾਈਆਂ ਹੋਈਆਂ ਨੇ। ਤੇ ਗੱਲ ਮੁੱਕਦੀ ਏ ਭਈ ਦੂਰੋਂ ਦਿਸਣ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਬੜੀਆਂ ਸੋਹਣੀਆਂ ਲੱਗਦੀਆਂ ਨੇ, ਬਾਜ਼ ਔਕਾਤ ਜਦੋਂ ਉਹਨਾਂ ਦੇ ਨੇੜੇ ਅੱਪੜੀਦਾ ਤੇ ਉੱਥੇ ਗੱਲ ਕੁਝ ਹੋਰ ਨਿਕਲ ਆਉਂਦੀ ਹੈ, ਸੁਰਾਬ ਹੀ ਉਹ ਹੁੰਦਾ। ਬਾਜਵਾ ਸਾਹਿਬ, ਕਰਨਲ ਅਬਦੁਲ ਕਰੀਮ ਸਾਹਿਬ ਨੂੰ ਤਾਂ ਤੁਸੀਂ ਬੜਾ ਡਾਢਾ ਜਾਣਦੇ ਹੋ, ਤੁਹਾਡੇ ਬੜੇ ਆਸ਼ਿਕ ਨੇ। ਹਾਂਜੀ, ਤੇ ਤੁਹਾਨੂੰ ਅਕਸਰ ਟੈਲੀਫੋਨ ਵੀ ਕਰਦੇ ਰਹਿੰਦੇ ਨੇ। ਹਾਂਜੀ ਹਾਂਜੀ, ਉਹ ਸਾਡੇ ਬੜੇ ਪਿਆਰੇ ਪੱਕੇ ਦਰਸ਼ਕ ਨੇ। ਅਰਫਾ ਕਰੀਮ ਦੇ ਵਾਲਦ ਸਾਹਿਬ, ਜੀ ਜੀ ਜੀ, ਹਾਂਜੀ, ਜਿਨ੍ਹਾਂ ਦੀ ਧੀ ਜਿਹੜੀ ਹੈ ਸਾਡੇ ਪੂਰੇ ਪਾਕਿਸਤਾਨ ਦਾ ਫਖਰ, ਬੜੀ ਨਾਮ ਨਾ ਖੱਟੀ ਜੀ, ਬੜੀ ਮਾਸ਼ਾਅੱਲਾ ਉਸ ਬੱਚੀ ਨੇ ਪੂਰੇ ਪਾਕਿਸਤਾਨ ਦੀ ਦੁਨੀਆ ਭਰ ਦੇ ਵਿੱਚ ਇੱਜ਼ਤ ਵਧਾਈ। ਹਾਂਜੀ ਹਾਂਜੀ, ਉਹਨਾਂ ਸਰ ਕਰਨਲ ਸਾਹਿਬ ਨੇ ਇੱਕ ਬੜਾ ਹੀ ਪਿਆਰਾ ਅਖਾਨ ਸਾਨੂੰ ਭਿਜਵਾਇਆ, ਉਹਦੇ ਬਾਰੇ ਜ਼ਰਾ ਨਖੇੜਾ ਕਰੋ। ਅਖਾਨ ਇਸ ਤਰ੍ਹਾਂ ਭਈ ਘੋੜੇ ਘਰ ਸੁਲਤਾਨਾ, ਹਾਂਜੀ, ਤੇ ਮੱਝਾਂ ਘਰ ਵਰਿਆਮਾ। ਇਹ ਦੱਸਿਆ ਗਿਆ ਜੀ ਇਹਦੇ ਵਿੱਚ ਵੀ ਘੋੜਾ ਜਿਹੜਾ ਨਾ ਉਹਦੀ ਪਾਲ ਪੋਸ ਬੜੀ ਔਖੀ ਹੈ ਜੀ, ਔਰ ਉਹਨੂੰ ਕੋਈ ਬਾਦਸ਼ਾਹ ਜਿਹੜਾ ਨਾ, ਸੁਲਤਾਨ ਜਿਹੜਾ, ਉਹਦੀ ਪੂਰੀ ਪਾਲ ਪੋਸ ਜਿਹੜੀ ਹੈ ਨਾ ਉਹ ਘੋੜੇ ਦੀ ਉਹ ਹੀ ਕਰ ਸਕਦਾ ਹੈ। ਵਾਹ ਵਾਹ ਵਾਹ, ਕਿਉਂਕਿ ਉਹਦੀ ਖੁਰਾਕ ਤੇ ਉਹਦਾ ਸਾਰਾ ਤੇ ਉਹਦੀ ਸਾਂਭ ਸੰਭਾਲ ਤੇ ਉਹਨੂੰ ਮਤਲਬ ਇਹ ਕਿ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਆਮ ਬੰਦਿਆਂ ਕੋ ਵੇਖਿਆ ਘੋੜੇ ਬਿਮਾਰ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਤੇ ਬਾਦਸ਼ਾਹ ਲੋਕ ਜਿਹੜੇ ਨੇ ਨਾ ਉਹ ਘੋੜਿਆਂ ਦੀ ਪਾਲਣਾ ਤੇ ਪਾਲ ਪੋਸ ਸਹੀ ਉਹ ਹੀ ਕਰ ਸਕਦੇ ਨੇ। ਵਾਹ। ਔਰ ਸਗਵੀਂ ਇਹੋ ਹੀ ਗੱਲ ਹੈ ਕਿ ਜਿਸ ਤਰ੍ਹਾਂ ਮੱਝੀ ਨੇ ਨਾ ਜੀ, ਮੱਝਾਂ ਦੀ ਵਰਿਆਮ ਜਿਹੜੇ ਲੋਕ ਨੇ, ਵਰਿਆਮ ਦਾ ਮਤਲਬ ਹੈ ਵਰ ਪਾਉਣ ਵਾਲਾ, ਹਾਂਜੀ, ਜੋੜ ਪਾਉਣ ਵਾਲਾ। ਤੇ ਮੱਝੀ ਦਾ ਦੁੱਧ ਪੀ ਕੇ, ਜਿਸ ਤਰ੍ਹਾਂ ਉਦੋਂ ਦੱਸਿਆ ਸੀ ਕਿ ਮੱਝਾ ਦੁੱਧ ਵਧਾਵੇ ਯੁੱਧ, ਹਾਂਜੀ, ਮੱਝ ਦਾ ਦੁੱਧ ਜਿਹੜਾ ਉਹ ਸਰੀਰਕ ਜਿਹੜੀ ਤਾਕਤ ਹੈ, ਸਰੀਰ ਦੀ ਸਤਾ ਜਿਹੜੀ ਹੈ ਉਹਨੂੰ ਬਹੁਤ ਜ਼ਿਆਦਾ ਵਧਾ ਦਿੰਦਾ, ਉਹਨੂੰ ਬੂਸਟ ਕਰਦਾ ਹੈ।
ਤੇ ਉਹਦੇ ਨਾਲ ਕੀ ਹੁੰਦਾ ਕਿ ਮਤਲਬ ਇਹ ਮੱਝਾਂ ਜਿਹੜੀਆਂ ਨੇ ਨਾ ਮੱਝੀ ਘਰ ਵਰਿਆਮਾ ਕਿ ਜਿਹੜੇ ਜਵਾਨ ਲੋਕ ਨੇ ਵਰ ਪਾਉਣ ਵਾਲੇ ਨੇ ਉਹਨਾਂ ਦੇ ਘਰ ਮੱਝੀ ਉਹ ਪਾਲਦੇ ਨੇ ਔਰ ਉਹ ਉੱਥੇ ਸੋਹਣੀਆਂ ਲੱਗਦੀਆਂ ਨੇ, ਲੇਕਿਨ ਘੋੜਿਆਂ ਦੀ ਪਾਲਣਾ ਬਾਦਸ਼ਾਹ ਹੀ ਕਰ ਸਕਦੇ ਨੇ। ਵਾਹ। ਔਰ ਉਹ ਸੁਲਤਾਨ ਲੋਕ ਕਰ ਸਕਦੇ ਨੇ, ਆਮ ਬੰਦਾ ਘੋੜਾ ਰੱਖ ਕੇ ਉਹਦੀ ਖੁਰਾਕ ਜਿਹੜੀ ਉਹ ਪੂਰੀ ਨਹੀਂ ਕਰ ਸਕਦਾ। ਵਾਹ। ਲੋ ਜੀ ਸਾਹਿਬੋ, ਬਾਜਵਾ ਸਾਹਿਬ ਨੇ ਬੜਾ ਸੋਹਣਾ ਨਖੇੜਾ ਕੀਤਾ। ਘੋੜੇ ਘਰ ਸੁਲਤਾਨਾ ਤੇ ਮੱਝਾਂ ਘਰ ਵਰਿਆਮਾ। ਸਾਹਿਬੋ, ਸਾਡੇ ਦੇਸ਼ ਪੰਜਾਬ ਵਿੱਚ ਆਖਦੇ ਨੇ ਵੀ ਘੋੜਿਆਂ ਨੂੰ ਤੇ ਬੱਕਰੀਆਂ ਨੂੰ ਕਦੀ ਨਹੀਂ ਕਿਸੇ ਰਜਾਇਆ। ਘੋੜਾ ਇੱਕ ਅਜਿਹਾ ਜਾਨਵਰ ਹੈ, ਦਿਨ ਰਾਤ ਖਲੋਤਾ ਰਹਿੰਦਾ ਖੁਰਲੀ ਦੇ ਉੱਤੇ, ਆਪਣੇ ਸਥਾਨ ਤੇ ਖਲੋਤਾ ਰਹੇਗਾ, ਦਿਨ ਰਾਤ ਫੁੜਕੜੇ ਮਾਰੀ ਆਵੇਗਾ ਤੇ ਖਾਈ ਆਵੇਗਾ। ਜਿੰਨਾ ਮਰਜ਼ੀ ਅੱਗੇ ਰਾਤਬ ਪਾਈ ਆਓ, ਘੋੜੇ ਖਾਈ ਜਾਂਦੇ ਨੇ, ਨਾ ਦਿਨੇ ਅੱਕਦੇ ਨੇ ਨਾ ਰਾਤੀ ਥੱਕਦੇ। ਉਹਨਾਂ ਦੀ ਖੁਰਾਕ ਪੂਰੀ ਕਰਨੀ ਜਿਹੜੀ ਹੈ ਨਾ ਜੀ, ਉਹ ਵਾਕਈ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇ ਜੇ ਉਹਨਾਂ ਦੀਆਂ ਫਿਰਤਾਂ ਨਾਲ ਰੋਜ਼ ਦਵਾਈਆਂ ਜਾਣ, ਫਿਰ ਉਹਨਾਂ ਦੇ ਖਰਕਣੇ ਕਰਕੇ ਉਹਨਾਂ ਦੀਆਂ ਮਾਲਸ਼ਾਂ, ਇੱਕ ਛੱਡ ਕੇ 2 ਪੱਕੇ ਨੌਕਰ ਇੱਕ ਘੋੜੇ ਤੇ ਰੱਖਣੇ ਪੈਂਦੇ ਨੇ, ਫਿਰ ਉਹ ਘੋੜਾ ਜਿਹੜਾ ਉਹ ਸਹੀ ਸਿਹਤਮੰਦ ਤਵਾ ਨਾ ਤੰਦਰੁਸਤ ਰਹਿੰਦਾ। ਤੇ ਇਹ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਮੱਝਾਂ, ਉਹ ਵੀ ਬੜੇ ਜ਼ੋਰਾਵਰ, ਤਾਕਤਵਰ, ਤਨੂਮੰਦ ਲੋਕ ਜਿਹੜੇ ਨੇ, ਪਹਿਲਵਾਨ, ਉਹ ਰੱਖਦੇ ਨੇ, ਕਿਉਂਕਿ ਉਹਨਾਂ ਨੇ ਫਿਰ ਮੱਝਾਂ ਦੀ ਪਾਲਣਾ ਕਰਨੀ ਹੁੰਦੀ ਹੈ ਔਰ ਉਹਨਾਂ ਦੇ ਦੁੱਧ ਪੀ ਕੇ ਉਹਨਾਂ ਦਾ ਕੰਮ ਵੀ ਜ਼ੋਰ ਵਾਲਾ ਹੁੰਦਾ। ਕੁਸ਼ਤੀ ਕਰਨ ਵਾਲੇ ਲੋਕ, ਜ਼ੋਰ ਆਜ਼ਮਾਈਆਂ ਕਰਨ ਵਾਲੇ ਲੋਕ ਜਿਹੜੇ ਨੇ, ਜਿਵੇਂ ਅਸੀਂ ਆਪਣੇ ਪਿਛਲੇ ਇੱਕ ਵਲੌਗ ਦੇ ਵਿੱਚ ਬਾਜਵਾ ਸਾਹਿਬ ਨੇ ਤੁਹਾਨੂੰ ਬੜੀ ਖੂਬਸੂਰਤ ਗੱਲ ਸਮਝਾਈ ਸੀ। ਇੱਕ ਅਖਾਣ ਅਸਾਂ ਬਿਆਨ ਕੀਤਾ ਸੀ, ਉਹ ਇਸ ਤਰ੍ਹਾਂ ਸੀ ਭਈ ਗੋਕਾ ਦੁੱਧ ਵਧਾਵੇ ਬੁੱਧ ਤੇ ਮਾਝਾ ਦੁੱਧ ਵਧਾਵੇ ਯੁੱਧ ਤੇ ਬਾਕਰਾ ਦੁੱਧ ਨਾ ਯੁੱਧ ਨਾ ਬੁੱਧ। ਤੇ ਜਿਹੜਾ ਮੱਝ ਦਾ ਦੁੱਧ ਹੈ ਉਹ ਜਿਸਮ ਦੇ ਵਿੱਚ ਸਤਿਆ ਪੈਦਾ ਕਰਦਾ, ਤਾਕਤ ਪੈਦਾ ਕਰਦਾ। ਇਸ ਲਈ ਵਰਿਆਮ ਲੋਕ ਮੱਝਾਂ ਰੱਖ ਸਕਦੇ ਨੇ, ਜਿਸ ਤਰ੍ਹਾਂ ਕਿ ਘੋੜੇ ਸਿਰਫ ਬਾਦਸ਼ਾਹ ਹੀ ਰੱਖ ਸਕਦੇ ਨੇ, ਹਾਰੀ ਸਾਰੀ ਦਾ ਕੰਮ ਨਹੀਂ ਘੋੜੇ ਪਾਲਣਾ। ਬਾਜਵਾ ਸਾਹਿਬ ਕਬੀਰ ਵਾਲਾ ਦੇ ਰਹਿਣ ਵਾਲੇ ਸਾਡੇ ਇੱਕ ਬੜੇ ਹੀ ਪਿਆਰੇ ਬੇਲੀ ਨੇ, ਜੀ ਅਬਦੁਲ ਗਫੂਰ ਸਾਹਿਬ। ਜੀ ਅਮਰੀਕਾ ਦੀ ਰਿਆਸਤ ਕੈਲੀਫੋਰਨੀਆ ਦੇ ਵਿੱਚ ਉਹ ਮੁਕੀਮ ਨੇ ਸਰ। ਜੀ ਸਾਡੇ ਦਰਸ਼ਕ ਨੇ, ਪਰਮਾਨੈਂਟ ਸਾਡੇ ਨਾਲ ਰਾਬਤੇ 'ਚ ਰਹਿੰਦੇ ਨੇ, ਬੜੇ ਸੋਹਣੇ ਅਖਾਣ ਸਵਾਲ ਭਿਜਵਾਉਂਦੇ ਨੇ। ਅੱਜ ਉਹਨਾਂ ਇੱਕ ਬੜਾ ਲੰਮਾ ਚੌੜਾ ਲੇਕਿਨ ਬੜਾ ਮੱਤ ਭਰਿਆ ਅਖਾਣ ਭਿਜਵਾਇਆ ਹੈ। ਉਹ ਇਸ ਤਰ੍ਹਾਂ ਜੀ ਕਿ ਮਾਂ ਸਕੀ ਪਿਓ ਮਤਰਿਆ, ਭੈਣ ਪੈਸੇ ਦੀ ਤੇ ਰੰਨ ਜ਼ੋਰ ਦੀ ਤੇ ਯਾਰ ਦੋਸਤ ਬਰਾਬਰ ਦਾ। ਹਾਂਜੀ, ਮਾਂ ਸਕੀ ਦਾ ਮਤਲਬ ਇਹ ਵੇ ਕਿ ਮਾਂ ਦਾ ਜਿਹੜਾ ਪਿਆਰ ਹੈ ਨਾ, ਉਹ ਮਤਲਬ ਇਹ ਬੱਚਿਆਂ ਵਾਸਤੇ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਔਲਾਦ ਜਿਹੜੀ ਹੈ ਉਹ ਨਾ ਖਲਫ ਵੀ ਹੋਵੇ। ਤੇ ਮਾਂ ਜਿਹੜੀ ਹੈ ਨਾ, ਮਾਂ ਦਾ ਤੇ ਇਹ ਵੀ ਹੈ ਕਿ ਪਿਓ ਪੁੱਤਰ ਨੇ ਕੋਈ ਕਤਲ ਵੀ ਕੀਤਾ ਹੋਏ ਨਾ, ਤੇ ਮਾਂ ਨੂੰ ਪਤਾ ਵੀ ਹੈ ਵੀ ਇਹਨੇ ਕਤਲ ਕੀਤਾ ਹੈ, ਤੇ ਉਹਨੇ ਲੋਕਾਂ ਨੂੰ ਆਖਣਾ ਲੋਕੀ ਝੂਠ ਮਾਰਦੇ ਨੇ ਕੰਜਰ, ਮੇਰਾ ਪੁੱਤਰ ਤੇ ਇਸ ਤਰ੍ਹਾਂ ਦਾ ਹੈ ਹੀ ਨਹੀਂ। ਹਾਂਜੀ, ਤੋ ਮਾਂ ਜਿਹੜੀ ਹੈ ਨਾ, ਉਹ ਚੂੰਕਿ ਉਹਨੇ ਜੰਮਿਆ ਹੁੰਦਾ ਉਹਨੂੰ ਪੁੱਤਰ ਨੂੰ, ਔਰ ਉਹਦੇ ਵਾਸਤੇ ਜਿਹੜਾ ਉਹ ਆਪਣੀ ਔਲਾਦ ਦਾ ਪਿਆਰ ਹੈ ਜਾਂ ਹੇਜ ਹੈ ਜਾਂ ਮੁਹੱਬਤ ਹੈ, ਉਹਦਾ ਮੁਤਬਾਦਲ ਹੈ ਨਹੀਂ। ਜਿਸ ਤਰ੍ਹਾਂ ਦੇ ਨੇ ਕਿ ਰੱਬ ਨੇ ਮਾਂ ਦਾ ਰਿਸ਼ਤਾ ਬਣਾ ਕੇ ਤੇ ਕਲਮ ਤਰੋੜ ਦਿੱਤੀ ਸੀ ਜੀ। ਹਾਂਜੀ, ਲੇਕਿਨ ਜਿਹੜੇ ਪਿਓ ਹੁੰਦੇ ਨੇ, ਪਿਓ ਦਾ ਜਿਹੜਾ ਸੁਭਾਅ ਹੈ ਆਮ ਤੌਰ ਤੇ ਖਰਵਾ ਹੁੰਦਾ ਹੈ ਔਰ ਉਹ ਔਲਾਦ ਨੂੰ ਦਾਬਾ ਦਰੜਾ ਵੀ ਮਾਰ ਲੈਂਦਾ ਹੈ। ਇਸ ਵਾਸਤੇ ਉਹਨੂੰ ਕਿਹਾ ਵੀ ਜਿਵੇਂ ਮਤਰਾਇਆ ਨਹੀਂ ਹੁੰਦਾ, ਹਾਂਜੀ, ਯਾਨੀ ਮਾਤਰ ਜਾਂ ਮਤਰਾਇਆ ਜੋ ਸਕਾ ਨਹੀਂ ਹੁੰਦਾ ਉਹਨੂੰ ਮਤਰਾਇਆ ਆਂਦੇ ਨੇ। ਉਹਦਾ ਰਵੱਈਆ, ਉਹਦਾ ਸੁਭਾਅ ਜਿਹੜਾ ਨਾ ਔਲਾਦ ਨਾਲ ਇੰਜ ਦਾ ਹੁੰਦਾ ਹੈ, ਉਂਝ ਵੀ ਇੰਜ ਦਾ ਹੋਣਾ ਚਾਹੀਦਾ। ਇਸ ਵਾਸਤੇ ਵੀ ਜਿਹੜਾ ਦਾਬਾ ਦੜਾ ਨਾ ਪਿਓ ਦਾ, ਉਹ ਔਲਾਦ ਨੂੰ ਸਵਾਰ ਛੱਡਦਾ ਤੇ ਜੇ ਉਹ ਵੀ ਪਿਆਰ ਕਰੀ ਜਾਏ, ਮਾਂ ਵੀ ਪਿਆਰ ਕਰੀ ਜਾਏ, ਤੇ ਫਿਰ ਔਲਾਦ ਬਹੁਤੀ ਵਾਰੀ ਵਿਗੜ ਜਾਂਦੀ ਹੈ। ਖਰਾਬ ਲਾਡ ਪਿਆਰ ਜਿਹੜਾ ਨਾ, ਉਹ ਚੂੰਕਿ ਨਿੱਕੇ ਹੁੰਦੇ ਤੁਹਾਡੀਆਂ ਆਦਤਾਂ ਜਿਹੜੀਆਂ ਨੇ ਉਹ ਸਿੱਧੀਆਂ ਜਾਂ ਪੁੱਠੀਆਂ ਹੋਣੀਆਂ ਨੇ, ਜਿਸ ਤਰ੍ਹਾਂ ਦੀਆਂ ਵੀ ਹੋਣੀਆਂ ਨੇ, ਔਰ ਉਹ ਅਗਰ ਪਿਓ ਦਾ ਦਾਬਾ ਦਰੜਾ ਨਾ ਹੋਵੇਗਾ
ਤੇ ਵੇਲੇ ਕਵੇਲੇ ਥੋੜਾ ਬਹੁਤਾ ਭਾਵੇਂ ਮਾਰੇ ਨਾ ਵੀ ਉਂਝ ਹੀ ਦਾਬਾ ਮਾਰ ਛੜੇ, ਕੈਰੀ ਅੱਖ ਕਰਕੇ ਵੇਖ ਲਵੇਗਾ ਤੇ ਥੋੜਾ ਜਿਹਾ ਔਲਾਦ ਨੂੰ ਝਾਕਾ ਰਹਿੰਦਾ ਧੀਆਂ ਨੂੰ ਵੀ ਪੁੱਤਰਾਂ ਨੂੰ ਵੀ। ਤੇ ਇਹ ਭੈਣ ਪੈਸੇ ਦੀ, ਹਾਂਜੀ, ਤੇ ਭੈਣ ਪੈਸੇ ਦੀ। ਇਹਦੇ 'ਚ ਦੱਸਿਆ ਗਿਆ ਕਿ ਭੈਣਾਂ ਜ਼ਾਹਰੇ ਜਦੋਂ ਵਿਆਹੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਆਸ ਹੁੰਦੀ ਹੈ ਪੇਕਿਆਂ ਦੇ ਘਰ ਦੀ, ਹਾਂਜੀ, ਤੇ ਮਤਲਬ ਇੱਕ ਅਖਾਣ ਵੀ ਹੈ ਕਿ ਪੇਕਿਆਂ ਦਿੱਤੀ ਪਾਈ ਮੈਂ ਇੱਕੋ ਡੰਗ ਪਕਾਈ, ਦਹੀਂ ਮੇਰਿਆ ਸਾਈਆਂ ਮੈਂ ਨਿੱਤ ਪਕਾਵਾਂ ਪਾਈਆਂ। ਤੋ ਉਹ ਨਾ ਉਹਨਾਂ ਨੂੰ ਆਸ ਹੁੰਦੀ ਹੈ ਆਪਣੇ ਭਰਾਵਾਂ ਨਾਲ, ਹਾਂਜੀ, ਕਿ ਮੈਂ ਜਾਵਾਂਗੀ ਤੇ ਮੈਨੂੰ ਕੋਈ ਪੈਸਾ ਦੇਗਾ। ਤੇ ਉਹ ਜਦੋਂ ਅਗਰ ਉਹਨੂੰ ਨਾ ਮਿਲੇ ਤੇ ਜ਼ਾਹਰ ਉਹਦੀ ਫਿਰ ਰੀਝ ਪੂਰੀ ਨਹੀਂ ਹੁੰਦੀ। ਉਹ ਜੀ ਦਾਦਕ ਢੇਰੀ ਚ ਉਂਝ ਵੀ ਧੀਆਂ ਦਾ ਹਿੱਸਾ ਵੀ ਹੁੰਦਾ, ਜ਼ਾਹਰ ਉਹਨਾਂ ਨੂੰ ਉਂਝ ਵੀ ਆਪਣੇ ਭਰਾਵਾਂ ਤੇ ਮਾਪਿਆਂ ਤੇ ਮਾਣ ਤਾਣ ਹੁੰਦਾ। ਦੂਜਾ ਇਹ ਵੀ ਕਿ ਜਿਹੜੀ ਧੀ ਨੂੰ ਤੁਸੀਂ ਦਿੰਦੇ ਹੋ ਉਹ ਜਾ ਕੇ ਸਹੁਰੇ ਉਹਦੀ ਫਿਰ ਉਹ ਇੱਜ਼ਤ ਵੱਧਦੀ ਏ। ਮੈਂ ਆਪਣੇ ਪੇਕਿਆਂ ਤੋਂ ਆਹ ਸ਼ੈ ਲੈ ਕੇ ਆਈ ਹਾਂ। ਬਹੁਤੀ ਵਾਰੀ ਆ ਵੇਖੋ ਨਾ ਜਾਂਦੀਆਂ ਨੇ ਤੇ ਜਾ ਕੇ ਲੋਕਾਂ ਨੂੰ ਸੱਦ ਕੇ ਨਾਲ ਦੀ ਬਰਾਦਰੀ ਨੂੰ ਵਿਖਾਉਂਦੀਆਂ ਨੇ ਕਿ ਮੈਂ ਆਹ ਕੁਝ ਲੈ ਕੇ ਆਈ। ਹਾਂਜੀ ਹਾਂ, ਰੰਨ ਜ਼ੋਰ ਦੀ। ਹਾਂਜੀ, ਤੋ ਇਨਸਾਨੀ ਜਿਹੜਾ ਸਰੀਰ ਹੈ ਨਾ ਜੀ, ਜਿਸ ਤਰ੍ਹਾਂ ਉਹਨੇ ਕਿਹਾ ਸੀ ਕਰਨਲ ਇਲਿਆਸ ਸਾਹਿਬ ਦਾ ਸ਼ੇਰ ਹੈ ਵੀ ਦੁਨੀਆ ਮੰਨਦੀ ਜ਼ੋਰਾਂ ਨੂੰ ਲੱਖ ਲਾਨਤ ਤੇ ਕਮਜ਼ੋਰਾਂ ਨੂੰ ਜੀ। ਤੇ ਜਿਹੜਾ ਮੀਆਂ ਬੀਵੀ ਦਾ ਸਰੀਰਕ ਸਾਂਝ ਹੈ, ਹਾਂਜੀ, ਇਹ ਵੀ ਜ਼ੋਰ ਮੰਗਦੀ ਹੈ। ਔਰ ਖਾਮਦ ਅਗਰ ਸਿਹਤਮੰਦ ਹੋਏਗਾ ਤੇ ਮਤਲਬ ਇਹ ਕਿ ਉਹਦੀ ਬੀਵੀ ਜਿਹੜੀ ਹੈ ਉਹਦੀਆਂ ਜਿਹੜੀਆਂ ਸਰੀਰਕ ਲੋੜਾਂ ਨੇ ਉਹ ਪੂਰੀਆਂ ਹੁੰਦੀਆਂ ਰਹਿਣਗੀਆਂ ਉੱਥੋਂ। ਔਰ ਉਹ ਸੱਜੇ ਖੱਬੇ ਝਾਤੀ ਨਹੀਂ ਮਾਰੇਗੀ। ਨਾਲੇ ਉਂਝ ਵੀ ਸਰ ਪੀਰ ਵਾਰਿਸ ਸ਼ਾਹ ਵੀ ਆਖਿਆ ਨਾ ਜੀ ਕਿ ਮਰਦ ਹੈਣ ਜੋ ਰੱਖਦੇ ਹੇਠ ਸੋਟੇ। ਹਾਂਜੀ, ਜ਼ਰਾ ਮਤਲਬ ਬੰਦੇ ਦਾ ਜਿਹੜਾ ਰਵੱਈਆ ਹੈ ਉਹ ਥੋੜਾ ਜਿਹਾ ਤਹਿਕਮਾਨਾ ਹੋਣਾ ਚਾਹੀਦਾ। ਹਾਂਜੀ, ਉਹ ਵੀ ਗੱਲ ਠੀਕ ਹੈ। ਉਹਦੇ ਨਾਲ ਵੇਖੋ ਨਾ ਜੀ ਥੋੜਾ ਝਾਕਾ ਵੀ ਰਹਿੰਦਾ ਹੈ, ਕਿਉਂਕਿ ਵੇਖੋ ਨਾ ਬੀਵੀ ਜਿਹੜੀ ਹੈ ਜੀ, ਬੀਵੀ ਉਹਦੀ ਪਤਨੀ ਹੈ। ਔਰ ਪਤਨੀ ਆਂਦੇ ਨੇ ਪੱਤ ਦੀ ਰਾਖੀ ਨੂੰ। ਵਾਹ ਵਾਹ। ਤੇ ਜਿਹੜਾ ਖਾਵੰਦ ਇੰਨਾ ਕੁਝ ਕਰਦਾ ਹੈ, ਕਮਾ ਕੇ ਲਿਆਉਂਦਾ, ਸਾਰਾ ਕੁਝ ਜ਼ੇਵਰ ਗਹਿਣੇ ਬਣਵਾ ਕੇ ਬੀਵੀ ਨੂੰ ਦਿੰਦਾ ਹੈ, ਤੇ ਉਹ ਇਸ ਗੱਲ ਦਾ ਵੀ ਉਹ ਮਤਲਬ ਉਹ ਮੰਗ ਕਰਦਾ ਕਿ ਮੇਰੀ ਇੱਜ਼ਤ ਦੀ ਰਾਖੀ ਇਹ ਬੀਵੀ ਮੇਰੀ ਪੱਤ ਦੀ ਰਾਖੀਵਾਨ ਹੋਵੇ ਜੀ ਜੀ, ਔਰ ਮੇਰੀ ਪੱਤ ਦੀ ਸਾਂਭ ਸੰਭਾਲ ਕਰੇ। ਹਾਂਜੀ ਜੀ, ਤੇ ਇਹ ਕਰਦੀਆਂ ਵੀ ਨੇ। ਲੇਕਿਨ ਉਹ ਜਿਵੇਂ ਅਸੀਂ ਇਹਨੂੰ ਸਰ ਨਰਸ਼ਾਹੀ ਵਸੇਬ ਨਹੀਂ ਆਖਦੇ, ਲੇਕਿਨ ਮਰਦ ਜਿਹੜਾ ਉਹਦਾ ਅਪਰ ਹੈਂਡ ਥੋੜਾ ਜਿਹਾ ਘਰ 'ਚ ਹੋਣਾ ਚਾਹੀਦਾ। ਦੇਖੋ ਜੀ ਗੱਲ ਇਹ ਕਿ ਦੁਨੀਆ 'ਚ ਆਜ਼ਾਦੀ ਜਿਹੜੀ ਹੈ ਨਾ, ਆਜ਼ਾਦੀ ਦਾ ਮਤਲਬ ਬੇਮੁਹਾਰੀ ਨਹੀਂ। ਆਜ਼ਾਦੀ ਵੀ ਕਿਸੇ ਵਲਗਣ ਦੇ ਅੰਦਰ ਮਿੱਥੇ ਹੋਏ ਉਸ ਸੁਸਾਇਟੀ ਦੇ ਮਿੱਥੇ ਹੋਏ ਅਸੂਲਾਂ ਦੇ ਮੁਤਾਬਕ ਰਹਿਣ ਦਾ ਨਾਂ ਹੈ ਜੀ। ਯੂਰਪ ਨੇ ਆਪਣੇ ਅਸੂਲ ਮਿੱਥੇ ਨੇ, ਸਾਡੇ ਇੱਥੋਂ ਦੇ ਆਪਣੇ ਅਸੂਲ ਮਿੱਥੇ ਹੋਏ ਨੇ ਲੋਕਾਂ ਦੇ। ਔਰ ਉਹ ਜਿਹੜੇ ਮਿੱਥੇ ਹੋਏ ਅਸੂਲ ਨੇ ਨਾ ਉਹ ਤੁਹਾਡੀ ਰਹਿਤਲ ਤੇ ਵਸੇਬ ਦੇ ਵਿੱਚ ਹੌਲੀ ਹੌਲੀ ਪੁੰਗਰੇ ਹੁੰਦੇ। ਹਾਂਜੀ, ਤੇ ਉਹਨਾਂ ਦੇ ਮੁਤਾਬਕ ਜਿਹੜਾ ਜ਼ਿੰਦਗੀ ਗੁਜ਼ਾਰਦਾ ਉਹ ਬੜੀ ਖੂਬਸੂਰਤ ਜ਼ਿੰਦਗੀ ਗੁਜ਼ਾਰਦਾ। ਵੇਖੋ ਨਾ ਯੂਰਪ ਦੇ ਵਿੱਚ ਉਹ ਜਿਸ ਤਰ੍ਹਾਂ ਉਹਨਾਂ ਦਾ ਲਿਬਾਸ ਹੈ ਉਸ ਤਰ੍ਹਾਂ ਦੀਆਂ ਉਹ ਟੁਰੀਆਂ ਇੱਥੇ ਤਾਂ ਨਹੀਂ ਨਾ ਕੋਈ ਜੱਸ ਦਿੰਦਾ। ਹਾਂਜੀ, ਜਿਹੜੇ ਗੈਰਤਮੰਦ ਲੋਕ ਨੇ ਆਪਣੀ ਬੀਵੀ ਨੂੰ ਆਪਣੀ ਧੀ ਭੈਣ ਨੂੰ, ਤੋਂ ਹਰ ਧਰਤੀ ਦੀਆਂ ਆਪਣੀਆਂ ਆਪਣੀਆਂ ਵਸੇਬੀ ਕਦਰਾਂ ਹੁੰਦੀਆਂ ਨੇ। ਉਹਨਾਂ ਵਸੇਬੀ ਕਦਰਾਂ ਦੀ ਪਾਲਣਾ ਦੇ ਕਰਦਿਆਂ ਹੋਇਆ ਉਹ ਜਿਹੜੀ ਵਸੇਬ ਨੇ ਇੱਕ ਵਲਗਨ ਬਣਾਈ ਹੈ ਉਹਦੇ ਅੰਦਰ ਰਹਿ ਕੇ ਹਾਂਜੀ ਜ਼ਿੰਦਗੀ ਗੁਜ਼ਾਰਨ ਦਾ ਨਾਂ ਆਜ਼ਾਦੀ ਹੈ। ਵਾਹ ਹਾਂਜੀ, ਬਹੁਤ ਅੱਛਾ, ਬਹੁਤ ਅੱਛਾ। ਤੇ ਆਖਰ ਤੇ ਜਨਾਬ ਇਸੇ ਅਖਾਨ ਦਾ ਜਿਹੜਾ ਆਖਰੀ ਹਿੱਸਾ ਹੈ ਉਹ ਇਹ ਵੇ ਕਿ ਯਾਰ ਦੋਸਤ ਬਰਾਬਰ ਦਾ। ਹਾਂਜੀ, ਯਾਰੀ ਦੋਸਤੀ ਤੁਸੀਂ ਵੇਖੋ ਨਾ ਜੀ, ਮਾੜੇ ਤਗੜੇ ਦੀ ਯਾਰੀ ਕੋਈ ਨਹੀਂ ਹੁੰਦੀ। ਹਾਂਜੀ, ਉਹਨੇ ਆਪਣੀ ਦੌਲਤੀ ਪਈ ਬਖਾਣੀ ਆ ਜਾ ਤੇਰੀ ਬੋਝੀ ਤੇ ਕਦੀ ਕੋਈ ਪੈਸਾ ਹੀ ਨਹੀਂ ਹੋਇਆ। ਅੱਛਾ, ਉਹ ਤੂੰ ਜਦੋਂ ਮਿਲੇ ਉਦੋਂ ਹੀ ਕੰਗਲਾ, ਭਾਵੇਂ ਉਹਨੂੰ ਰੋਟੀ ਵੀ ਕੋਲੋਂ ਖਵਾਈ ਜਿਹੜੇ ਤਗੜਾ ਇਹ ਆ ਕੇ, ਲੇਕਿਨ ਉਹਦਾ ਕੱਖ ਨਹੀਂ ਛੱਡਣਾ। ਹਾਂਜੀ, ਇਸ ਵਾਸਤੇ ਯਾਰੀ ਦੋਸਤੀ ਵੀ ਤਾਂ ਹੀ ਸਹੀ ਨਿਭਦੀ ਏ ਕਿ ਤੁਹਾਡੀ ਜੇਬ 'ਚ ਵੀ ਬਰਾਬਰ ਪੈਸੇ ਹੋਣ। ਜਦੋਂ ਇੱਕ ਦੂਜੇ ਨੂੰ ਮਿਲੋ, ਕਦੀ ਤੁਸੀਂ ਖਾਣਾ ਛਾਣਾ ਖਵਾ ਦਿਓ, ਸੇਵਾ ਕਰ ਦਿਓ, ਕਦੀ ਉਹ ਕਰਦੇ, ਜਾਂ ਜਦੋਂ ਇੱਕ ਦੂਜੇ ਕੋ ਆਓ ਇੱਕ ਦੂਜੇ ਦੀ ਮਤਲਬ ਉਸ ਬਰਾਬਰੀ ਦੇ ਲੈਵਲ ਦੇ ਉੱਤੇ ਇੱਕ ਦੂਜੇ ਦੀ ਸੇਵਾ ਖਿਦਮਤ ਕਰੋਗੇ ਤੇ ਤੁਹਾਡੀ ਯਾਰੀ ਜਿਹੜੀ ਹੈ ਨਿਭੇਗੀ। ਨਹੀਂ ਤੇ ਬਹੁਤੇ ਜਿਹੜੇ ਘੱਟ ਲੋਕ ਹੁੰਦੇ ਨੇ ਕਿ ਜਿਹੜੇ ਯਾਰ ਨੂੰ ਯਾਰੀ ਵੱਲ ਵੇਖਦੇ ਨੇ, ਉਹਦੇ ਐਬਾਂ ਵੱਲ ਨਹੀਂ ਵੇਖਦੇ। ਬਹੁਤੇ ਲੋਕ ਕਿਸੇ ਦੀ ਗਰੀਬੀ ਨੂੰ ਵੀ ਇੱਕ ਪਾਪ ਸਮਝਦੇ ਨੇ, ਜਿਹੜਾ ਕਿ ਮਤਲਬ ਗਰੀਬੀ ਕੋ ਪਾਪ ਤੇ ਨਹੀਂ, ਇਹ ਤੇ ਰੱਬ ਦਾ ਦੇਣ ਲੈਣ ਹੈ ਸਾਰਾ ਸਿਲਸਿਲਾ। ਲੇਕਿਨ ਉਹ ਸਮਝਦੇ ਨੇ ਕਿ ਮੇਰੇ ਕੋਲ ਪੈਸੇ ਬਹੁਤੇ ਨੇ ਤੇ ਮੇਰੀ ਕੋ ਆਪਣੀ ਚਤਰਾਈ ਹੈ ਜਾਂ ਕਲਾ ਹੈ। ਅੱਲਾ ਇਹ ਗੱਲ ਕਥੀ ਤੌਰ ਤੇ ਨਹੀਂ, ਇਹ ਤੇ ਰੱਬ ਦੀ ਮਰਜ਼ੀ ਹੈ, ਕਿਸੇ ਨੂੰ ਵੱਧ ਦਿੰਦਾ ਹੈ ਤੇ ਦੇ ਕੇ ਜ਼ਮਾਂਦਾ, ਕਿਸੇ ਕੋ ਖੋਹ ਕੇ ਜ਼ਮਾਂਦਾ। ਹਾਂਜੀ,
तो दोस्ती ਦਾ ਮਿਆਰ ਤੇ ਇਹ ਹੋਣਾ ਚਾਹੀਦਾ ਨਹੀਂ ਲੇਕਿਨ ਦੁਨੀਆਦਾਰੀ ਹੈ ਤੇ ਦੁਨੀਆ ਦੇ ਵਿੱਚ ਉਹ ਮੱਤ ਦਿੱਤੀ ਗਈ ਹੈ ਕਿ ਬਰਾਬਰ ਵਾਲਿਆਂ ਨਾਲ ਯਾਰੀ ਲਾਓ ਹਾਂਜੀ ਤਾਂ ਕਿ ਤੁਹਾਡੀ ਯਾਰੀ ਜਿਹੜੀ ਹੈ ਨਿਭ ਜਾਏ। ਐਸਾ ਨਾ ਹੋਏ ਕਿ ਕੋਈ ਤਗੜੇ ਨਾਲ ਯਾਰੀ ਲਾ ਬਵੋ ਤੇ ਕਦੀ ਉਹ ਕੋਈ ਇੰਜ ਦੀ ਗੱਲ ਕਰੇ ਜਿਹਦੇ ਨਾਲ ਤੁਹਾਡੀ ਇੱਜ਼ਤ ਤੇ ਨਫਸ ਮਜਰੂਹ ਹੋ ਜਾਏ ਹਾਂਜੀ ਤੇ ਫਿਰ ਤੁਸੀਂ ਸਾਰੀ ਉਮਰ ਲਈ ਉਹਦੇ ਕੋਲ ਜਾਓ। ਲਓ ਜੀ ਪਿਆਰਿਓ, ਇਹ ਜਿਹੜਾ ਅਖਾਣ ਹੈ ਇਹਦੇ ਵਿੱਚ 5 ਮਤਾਂ ਦਿੱਤੀਆਂ ਗਈਆਂ ਨੇ ਜਿਹੜੀਆਂ ਵੰਡ ਕਰਕੇ ਬਾਜਵਾ ਸਾਹਿਬ ਤੁਹਾਨੂੰ ਦੱਸੀਆਂ। ਪਹਿਲੀ ਗੱਲ ਤੇ ਇਹ ਵੇ ਕਿ ਮਾਂ ਕਿਸੇ ਦੀ ਵੀ ਹੋਵੇ ਹਰ ਹਾਲ 'ਚ ਔਲਾਦ ਦੀ ਸਕੀਓ ਹੀ ਹੁੰਦੀ ਹੈ। ਮਾਂ ਸਕੀ ਤੇ ਪਿਓ ਮੁਤਰਿਆ। ਪਿਓ ਮੁਤਰੇ ਦਾ ਇਹ ਮਤਲਬ ਨਹੀਂ ਕਿ ਖੁਦਾ ਨਾ ਖਾਸਤਾ ਵਾਲਦ ਸਾਹਿਬ ਕੋਈ ਮੁਤਰੇ ਹੁੰਦੇ ਨੇ, ਐਸੀ ਗੱਲ ਨਹੀਂ। ਉਹਨਾਂ ਦਾ ਜ਼ਰਾ ਰਵੱਈਆ ਜਿਹੜਾ ਨਾ ਜੀ ਉਹ ਥੋੜ੍ਹਾ ਜਿਹਾ ਚੂੰਕਿ ਸਖਤ ਔਰ ਬਸਾ ਔਕਾਤ ਕਰਖਤ ਹੁੰਦਾ। ਉਹ ਇਸਲਾਹ ਚਾਹੁੰਦੇ ਨੇ ਆਪਣੀ ਔਲਾਦ ਨੂੰ, ਕਿਸੇ ਸੂਰਤ ਵੀ ਉਹ ਨਹੀਂ ਵੇਖ ਸਕਦੇ ਕਿ ਮੇਰਾ ਧੀ ਪੁੱਤਰ ਕੁਰਾਏ ਟੁਰ ਪਵੇ। ਜਦੋਂ ਕਿ ਮਾਵਾਂ ਪਰਦੇ ਵੀ ਪਾ ਲੈਂਦੀਆਂ ਨੇ ਬੱਚਿਆਂ ਦੇ ਐਬਾਂ 'ਤੇ, ਉਹਨਾਂ ਦੇ ਗਲਤ ਕੰਮ, ਉਹਨਾਂ ਦੀਆਂ ਲਗਜ਼ਸ਼ਾਂ ਨੂੰ ਲੁਕਾ ਲੈਂਦੀਆਂ ਨੇ, ਪਿਓ ਨੂੰ ਵੀ ਨਹੀਂ ਦੱਸਦੀਆਂ ਵੀ ਮਤਾ ਮੇਰੇ ਬੱਚੇ ਨੂੰ, ਮੇਰੀ ਧੀ ਨੂੰ ਮਾਰੇ ਨਾ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ। ਆਪ ਸਰਕਾਰ ਨੇ ਲਿਖਿਆ ਸੀ ਭਈ ਪੀਂਘਾਂ ਝੂਟਣ ਮੈਂ ਗਈ ਤੇ ਭੱਜ ਗਈਆਂ ਮੇਰੀਆਂ ਵੰਗਾਂ, ਤੇ ਮਾਂ ਹੁੰਦੀ ਤੇ ਹੋਰ ਚੜਾਉਂਦੀ, ਪਿਓ ਤੋਂ ਕੀ ਕਰ ਮੰਗਾ। ਵੇਖੋ ਨਾ ਕਿ ਇੱਕ ਧੀ ਪੀਂਘਾਂ ਝੂਟਣ ਗਈ ਏ ਤੇ ਉਹ ਆਪਣੀਆਂ ਵੰਗਾਂ ਭੰਨ ਆਈ ਏ, ਸਹੇਲੀਆਂ ਦੇ ਨਾਲ ਡਿੱਗ ਪਈ ਹੈ ਜਾਂ ਕਿਸੇ ਤਰੀਕੇ ਕੱਚ ਦੀਆਂ ਹੁੰਦੀਆਂ ਨੇ, ਟੁੱਟ ਗਈਆਂ ਨੇ। ਮਾਂ ਹੁਣ ਮਰ ਗਈ ਏ ਤੇ ਧੀ ਪਈ ਆਖਦੀ ਏ ਵੀ ਮੇਰੀ ਅੰਮਾ ਅੱਜ ਜਿਉਂਦੀ ਹੁੰਦੀ ਤੇ ਮੈਂ ਉਹਨੂੰ ਆਂਦੀ ਕਿ ਅੰਮਾ ਹੋਰ ਚੜਾ ਦੇ ਵੰਗਾਂ ਮੈਨੂੰ। ਲੇਕਿਨ ਅੱਬੇ ਨੂੰ ਜੇ ਮੈਂ ਆਖ ਬੈਠੀ ਕਿ ਅੱਬਾ ਜੀ ਵੰਗਾਂ ਟੁੱਟ ਗਈਆਂ ਨੇ ਤੇ ਮੈਨੂੰ ਹੋਰ ਲੈ ਦਿਓ, ਤੇ ਅੱਬਾ ਜੀ ਦਿਲ 'ਚ ਇਨਕੁਆਇਰੀ ਸ਼ੁਰੂ ਕਰ ਲੈਣ ਵੀ ਕਿਵੇਂ ਕੁੜੀਏ ਟੁੱਟੀਆਂ, ਕਿੰਨੇ ਤੇਰੀ ਬਾਂਹ ਮਰੋੜੀ ਸੀ, ਕਿਤੇ ਘਰ ਗਈ ਸੈਂ, ਅੱਗੋਂ ਨਵਾਂ ਸਿਲਸਿਲਾ ਨਾ ਟੁਰ ਪਵੇ, ਤੇ ਬਾਪ ਕੋਲੋਂ ਡਰ ਲੱਗਦਾ। ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਭਈ ਬਾਪ ਪਿਓ ਮੁਤਰਿਆ, ਭੈਣ ਪੈਸੇ ਦੀ। ਉਹ ਵੀ ਬਾਜਵਾ ਸਾਹਿਬ ਦੱਸਿਆ ਵੀ ਧੀਆਂ ਨੂੰ ਬਾਬਲ ਦੇ ਵਿਹੜੇ ਵੱਲ ਆਸ ਉਮੀਦ ਹੁੰਦੀ ਹੈ, ਮੈਨੂੰ ਇੱਥੋਂ ਕੁਛ ਲੱਭੇਗਾ, ਮੈਂ ਜਦੋਂ ਜਾਵਾਂਗੀ ਵੀਰ ਮੈਨੂੰ ਦੇ ਦੁਆ ਕੇ ਟੋਰਨਗੇ। ਵਾਲਦ ਸਾਹਿਬ ਜਿਉਂਦੇ ਨੇ, ਮਾਂ ਮੇਰੀ ਜਿਉਂਦੀ ਹੈ, ਉਹ ਮੈਨੂੰ ਕੁਛ ਦੇਗੀ। ਤੇ ਘਰ ਵੀ ਪਿਆਰਿਓ ਉਹਨਾਂ ਦਾ ਹੁੰਦਾ ਹੈ, ਉਸ ਪਿਓ ਦੇ ਘਰੋਂ ਹੀ ਤੇ ਉਹ ਵਿਦਿਆ ਹੋਈਆਂ ਹੁੰਦੀਆਂ ਨੇ, ਤੇ ਉਹ ਆਪਣਾ ਹੱਕ ਸਮਝਦੀਆਂ ਨੇ ਉੱਥੋਂ ਲੈਣਾ ਦੇਣਾ, ਤੇ ਦਿੰਦੇ ਲੈਂਦੇ ਰਹੀਏ ਤੇ ਖੁਸ਼ ਰਹਿੰਦੀਆਂ ਨੇ। ਤਾਂ ਆਖਿਆ ਗਿਆ ਵੀ ਭੈਣ ਪੈਸੇ ਦੀ, ਰੰਨ ਜ਼ੋਰ ਦੀ, ਉਹ ਵੀ ਬੜਾ ਸੋਹਣਾ ਬਾਜਵਾ ਸਾਹਿਬ ਸਮਝਾ ਦਿੱਤਾ। ਔਰ ਯਾਰ ਦੋਸਤ ਜਿਹੜਾ ਉਹ ਵੀ ਬਾਜਵਾ ਸਾਹਿਬ ਦੱਸਿਆ ਭਈ ਸਾਨੂੰ ਆਪਣਾ ਹਮਪੱਲਾ ਦੋਸਤ ਬਣਾਉਣਾ ਚਾਹੀਦਾ। ਹੁਣ ਹਾਥੀ ਤੇ ਚੂਹੇ ਦੀ ਤੇ ਕੋਈ ਆਪਸ ਵਿੱਚ ਦੋਸਤੀ ਨਹੀਂ ਨਾ ਹੋ ਸਕਦੀ, ਤੇ ਇਹ ਬੇਜੋੜ ਕਿਸਮ ਦਾ ਯਾਰਾਨਾ ਜਿਹੜਾ, ਇਸ ਤਰ੍ਹਾਂ ਦੇ ਯਾਰਾਨੇ ਦੋਸਤਾਨੇ ਸਾਨੂੰ ਵੀ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਕੱਲ੍ਹ ਨੂੰ ਉਹਦਾ ਸਿੱਟਾ ਚੰਗਾ ਨਹੀਂ ਨਿਕਲਦਾ। ਬਦਮਜ਼ਗੀ ਦੇ ਉੱਤੇ ਫਿਰ ਦੋਸਤਾਨੇ ਖਤਮ ਹੁੰਦੇ ਨੇ। ਬਾਜਵਾ ਸਾਹਿਬ ਆਫਤਾਬ ਆਲਮ ਘੁੰਮਣ ਸਾਹਿਬ ਐਡਵੋਕੇਟ ਜੀ, ਇਹ ਸਾਡੇ ਗੁਜਰਾਂ ਵਾਲੇ ਦੇ ਨੇ ਜੀ। ਉਹ ਵੀ ਬੜੇ ਪਿਆਰੇ ਨੇ, ਹੇਜਲੇ ਨੇ, ਮਾਂ ਬੋਲੀ ਦੇ ਆਸ਼ਿਕ ਨੇ, ਸਾਡੇ ਸਾਰੇ ਵਲੌਗਸ ਵੇਖਦੇ ਨੇ। ਉਹਨਾਂ ਅਖਾਣ ਭਿਜਵਾਇਆ, ਫਰਮਾਉਂਦੇ ਨੇ ਵੀ ਯਾਰ ਦੀ ਯਾਰੀ ਵੱਲ ਵੇਖੀਦਾ, ਹਾਂਜੀ, ਉਹਦੇ ਐਬਾਂ ਵੱਲ ਨਹੀਂ ਵੇਖੀਦਾ। ਹਾਂਜੀ, ਇਹਦੇ 'ਚ ਇਹ ਦੱਸਿਆ ਗਿਆ ਨਾ ਵੀ ਸੋਚ ਕੇ ਯਾਰ ਬਣਾਵੀਂ ਬੰਦਿਆ, ਸੋਚ ਕੇ ਯਾਰ ਬਣਾਵੀਂ ਹੋਏ, ਤੇ ਯਾਰ ਬਣਾ ਕੇ ਫੇਰ ਨਾ ਸੋਚੀ ਸੂਲੀ ਤੇ ਚੜ ਜਾਵੇਂ। ਵਾਹ ਕਿਆ ਬਾਤ। ਤੋ ਗੱਲ ਇਹ ਹੈ ਕਿ ਯਾਰ ਜਿਹਨੂੰ ਤੁਸੀਂ ਬਣਾ ਲਿਆ ਨਾ, ਵੇਖੋ ਨਾ, ਯਾਰ ਦੇ ਨਾਲ ਅਸੀਂ ਆਪਣੀਆਂ ਸਾਰੀਆਂ ਕਮੀਆਂ ਕੁਤਾਹੀਆਂ ਲੋੜਾਂ ਥੋੜਾਂ ਸਾਂਝੀਆਂ ਕਰ ਲੈਂਦੇ ਆ, ਜਿਹੜੀਆਂ ਅਸੀਂ ਰਿਸ਼ਤੇਦਾਰਾਂ ਨਾਲ ਵੀ ਨਹੀਂ ਕਰ ਸਕਦੇ ਜੀ, ਇਸ ਤਰ੍ਹਾਂ ਬੀਵੀ ਨਾਲ, ਮਾਂ ਪਿਓ ਨਾਲ ਨਹੀਂ ਕਰ ਸਕਦੇ ਜੀ ਜੀ। ਹਾਂਜੀ, ਤੇ ਗੱਲ ਇਹ ਹੈ ਕਿ ਯਾਰ ਜਿਹੜਾ ਜਦੋਂ ਤੁਸੀਂ ਬਣਾ ਲਿਆ, ਹਾਂਜੀ, ਉਹਦੇ ਵਿੱਚ ਫਿਰ ਕੁਝ ਐਬ ਵੀ ਹੋ ਸਕਦੇ ਨੇ। ਹਾਂਜੀ, ਤੇ ਤੁਸੀਂ ਵੇਖੋ ਵੀ ਮੇਰੇ ਨਾਲ ਇਹਦਾ ਬਿਹੇਵੀਅਰ, ਰਵੱਈਆ ਤੇ ਠੀਕ ਹੈ ਕਿ ਨਹੀਂ ਠੀਕ, ਹਾਂਜੀ, ਤੇ ਉਹਦੇ 'ਚ ਆਪਣੇ 'ਚ ਲੱਖ ਐਬ ਵੀ ਹੋਣਗੇ ਤੇ ਉਹ ਆਪ ਭੁਗਤਦਾ ਫਿਰੇਗਾ। ਇਹਦੇ 'ਚ ਇਹ ਦੱਸਿਆ ਕਿ ਯਾਰੀ ਜਿਹੜੀ ਹੈ ਨਾ ਉਹ ਉੱਤਮ ਹੈ। ਯਾਰ ਦੇ ਵਿੱਚ ਅਗਰ
ਕੁਝ ਐਬ ਵੀ ਨੇ ਜਿਹੜੇ ਤੁਹਾਨੂੰ ਪਸੰਦ ਨਹੀਂ। ਹਾਂ। ਹੋ ਸਕਦਾ ਕਿ ਮਤਲਬ ਇਹ ਕੋਈ ਐਡੇ ਭੈੜੇ ਐਬ ਵੀ ਨਾ ਹੋਣ, ਲੇਕਿਨ ਤੁਹਾਨੂੰ ਕਈ ਮਸਲ ਇੱਕ ਬੰਦਾ ਸਿਗਰਟ ਪੀਂਦਾ, ਇੱਕ ਨਹੀਂ ਪੀਂਦਾ। ਉਹ ਨਹੀਂ ਪੀਣ ਵਾਲੇ ਜਿਹੜੇ ਨੇ ਬਾਝੇ ਵੇਖਿਆ ਇੱਥੇ ਕਿਤੇ ਉਹਨਾਂ ਦੇ ਬੈਠਿਆਂ ਸਿਗਰਟ ਪੀਓ ਤਾਂ ਉਹਨਾਂ ਨੂੰ ਬੜੀ ਤਕਲੀਫ ਹੁੰਦੀ, ਓ ਹੋ ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਅੱਛਾ, ਕਈ ਉਹ ਵੀ ਨੇ ਜਿਹੜੇ ਆਨੇ ਚਲੋ ਜੀ ਪੀ ਲਓ, ਮੇਰਾ ਕੀ ਜਾਂਦਾ ਪਿਆ। ਤੋ ਗੱਲ ਇਹ ਹੈ ਕਿ ਦੱਸਿਆ ਗਿਆ ਵੀ ਜਦੋਂ ਯਾਰੀ ਐਡੀ ਮੁਕੱਦਸ ਚੀਜ਼ ਹੈ, ਐਡਾ ਮੁਕੱਦਸ ਪਵਿੱਤਰ ਰਿਸ਼ਤਾ ਹੈ ਜੀ ਜੀ, ਕਿ ਜਦੋਂ ਤੁਸੀਂ ਯਾਰੀ ਲਾ ਲਈ ਹੈ ਨਾ ਤੇ ਫਿਰ ਉਹਦੀ ਯਾਰੀ ਵੱਲ ਵੇਖੋ ਕਿ ਤੁਹਾਡੇ ਨਾਲ ਉਹਦਾ ਰਵੱਈਆ ਠੀਕ ਹੈ ਕਿ ਨਹੀਂ। ਆਹਾ, ਬਹੁਤ ਅੱਛਾ। ਉਹਦੇ ਜਿਹੜਾ ਤੁਹਾਡੇ ਨਾਲ ਤੇ ਗੜਬੜ ਨਹੀਂ ਉਹਨੇ ਕੀਤੀ, ਤੇ ਜੇ ਉਹਦੇ 'ਚ ਕੋਈ ਜ਼ਾਤੀ ਕੋਈ ਐਸੀ ਕਮੀ ਕਤਾਈ ਹੈ ਜਿਹਨੂੰ ਤੁਹਾਨੂੰ ਚੰਗੀ ਨਹੀਂ ਲੱਗਦੀ, ਤੇ ਉਹਦੀ ਵਜ੍ਹਾ ਨਾਲ ਤੁਸੀਂ ਉਹਦੇ ਨਾਲ ਆਪਣੇ ਤਲਕ ਨਾ ਵਿਗਾੜੋ। ਔਰ ਉੱਥੇ ਤੁਸੀਂ ਮਤਲਬ ਉਹਨਾਂ ਨੂੰ ਹਦਾਇਤੁੱਲਾ ਨਾ ਬਣੋ ਤੇ ਉਹਨੂੰ ਹਦਾਇਤਾਂ ਦੇਣ ਦੀ ਕੋਸ਼ਿਸ਼ ਕਰੋ ਕਿ ਕਿਤੇ ਉਹ ਗੁੱਸਾ ਕਰ ਜਾਏ, ਹਾਂਜੀ ਵੀ ਯਾਰ ਇਹ ਮੇਰਾ ਇਹ ਯਾਰ ਹੈ ਜਾਂ ਮੇਰਾ ਹੈਡ ਮਾਸਟਰ ਹੈ, ਹਾਂਜੀ। ਤੇ ਇਸ ਵਾਸਤੇ ਉਹਦੇ ਤੁਸੀਂ ਉਹ ਔਗਣਾ ਵੱਲ ਵੇਖੋ ਹੀ ਨਾ, ਉਧਰ ਧਿਆਨ ਹੀ ਨਾ ਦਿਓ, ਤੁਸੀਂ ਸਿਰਫ ਉਹਦੀ ਯਾਰੀ ਵੱਲ ਵੇਖੋ। ਲਓ ਜੀ ਪਿਆਰਿਓ, ਬਾਜਵਾ ਸਾਹਿਬ ਨੇ ਬੜੀ ਸੋਹਣੀ ਗੱਲਬਾਤ ਸਾਨੂੰ ਦੱਸੀ ਭਈ ਯਾਰ ਦੀ ਯਾਰੀ ਵੱਲ ਵੇਖੀਦਾ, ਉਹਦੇ ਐਬ ਨਹੀਂ ਫਰੋਲੀ ਦੇ। ਦੇਖੋ ਨਾ, ਇੱਕ ਬੰਦਾ ਹੈ ਉਹ ਸਾਡੇ ਨਾਲ ਬੜਾ ਢਿੱਡੋਂ ਮੁਖਲਸ ਹੈ, ਸਾਡੇ ਹਰ ਕਿਸਮ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦਾ ਹੈ। ਕਿਸੇ ਵੇਲੇ ਕਿਸੇ ਔਖਤ ਵਿੱਚ ਅਸੀਂ ਮੁਬਤਲਾ ਹੁੰਦੇ ਹਾਂ, ਸਾਡੇ ਮੋਢੇ ਦੇ ਨਾਲ ਮੋਢਾ ਆ ਕੇ ਲਾ ਕੇ ਖਲੋਂਦਾ ਹੈ, ਸਾਡੀ ਔਕੜ ਸਾਡੇ ਨਾਲ ਰਲ ਕੇ ਘਟਾਉਂਦਾ ਹੈ, ਦੁੱਖ ਸੁੱਖ ਦਾ ਸਾਂਝੀ ਹੈ। ਤੇ ਯਾਰ ਦਾ ਤੇ ਪਿਆਰਿਓ ਬੜਾ ਹੀ ਰੁਤਬਾ ਹੈ। ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਅਸੀਂ ਅਜਿਹੀਆਂ ਗੱਲਾਂ ਜਿਹੜੀਆਂ ਆਪਣੇ ਸ਼ਰੀਕੇ 'ਚ ਕਈ ਦਫਾ ਨਹੀਂ ਕਰ ਸਕਦੇ। ਵੇਖੋ ਨਾ, ਚਾਚਿਆਂ ਤਾਇਆਂ ਪੁੱਫੀਆਂ ਮਾਸੀਆਂ ਦੀਆਂ ਔਲਾਦਾਂ ਜਿਹੜੀਆਂ ਸਾਡੇ ਸ਼ਰੀਕ ਹੁੰਦੇ ਨੇ, ਰਿਸ਼ਤੇਦਾਰ ਲੱਗਦੇ ਲਾਣੇ ਹੁੰਦੇ ਨੇ, ਕਿਸੇ ਵੇਲੇ ਆਪਣੀ ਕੋਈ ਕਮਜ਼ੋਰੀ ਕੋਈ ਕਮੀ ਕੋਈ ਖਾਮੀ ਬੰਦੇ ਨੇ ਲੁਕਾਉਣੀ ਹੁੰਦੀ ਹੈ ਉਹਨਾਂ ਤੋਂ, ਕਿਉਂਕਿ ਆਪਣੇ ਟੱਬਰ 'ਚ ਬਰਾਦਰੀ ਦੇ ਵਿੱਚ ਨੱਕ ਨਹੀਂ ਰਹਿੰਦਾ ਜੇ ਉਹਨਾਂ ਨੂੰ ਉਸ ਗੱਲ ਦਾ ਪਤਾ ਲੱਗ ਜਾਏ। ਲੇਕਿਨ ਇੱਕ ਮੁਖਲਸ ਦੋਸਤ ਅਜਿਹਾ ਯਾਰ ਹੁੰਦਾ, ਬੇਲੀ ਹੁੰਦਾ ਵੀ ਜਿਹਦੇ ਅੱਗੇ ਜਾ ਕੇ ਬੰਦਾ ਖੁੱਲ੍ਹ ਕੇ ਗੱਲ ਕਰ ਲੈਂਦਾ ਕਿ ਯਾਰ ਇਹ ਮੇਰਾ ਮਸਲਾ ਹੈ, ਜਿਹੜਾ ਆਪਣੇ ਸਕਿਆਂ ਨੂੰ ਵੀ ਨਹੀਂ ਦੱਸ ਸਕਦਾ। ਉਹ ਮਸਲਾ ਵੀ ਇੱਕ ਪੁਰਖਲੂਸ ਦੋਸਤ ਨੂੰ ਦੱਸ ਲਈਦਾ। ਹਜ਼ਰਤ ਅਬੂ ਬਕਰ ਸਿੱਦੀਕ ਨੇ ਵੇਖੋ ਨਾ, ਯਾਰੇ ਗਾਰ ਐਵੇਂ ਤਾਂ ਨਹੀਂ ਅਖਵਾਇਆ। ਪਿਆਰੇ ਨਬੀ ਪਾਕ ਨੇ ਜਦੋਂ ਹਿਜਰਤ ਕਰਨੀ ਸੀ ਤੇ ਜਾਨ ਤੇ ਬਣੀ ਹੋਈ ਸੀ, ਤੇ ਨਾਲ ਯਾਰ ਸਨ ਹਜ਼ਰਤ ਅਬੂ ਬਕਰ ਸਿੱਦੀਕ, ਉਹੀਓ ਹੀ ਗਏ। ਪਿਆਰਿਓ ਫਿਰ ਆਪਣੀ ਸਭ ਤੋਂ ਪਿਆਰੀ ਧੀ ਦਾ ਰਿਸ਼ਤਾ ਪਿਆਰੇ ਨਬੀ ਪਾਕ ਨੂੰ ਦਿੱਤਾ। ਤੇ ਗੁਜ਼ਾਰਿਸ਼ ਇਹ ਵੇ ਕਿ ਯਾਰ ਜਿਹੜੇ ਨੇ ਨਾ ਦੋਸਤ, ਉਹ ਬੜੇ ਮਾਨਯੋਗ ਹੁੰਦੇ ਨੇ, ਉਹਨਾਂ ਦੇ ਯਾਰਾਨੇ ਦੇ ਉੱਤੇ ਮਾਣ ਕਰਨਾ ਚਾਹੀਦਾ। ਇਹ ਬਾਜਵਾ ਸਾਹਿਬ ਨੇ ਬੜੀ ਹੀ ਖੂਬਸੂਰਤ ਗੱਲ ਸੁਣਾਈ। ਇੱਕ ਗੀਤ ਹੈ ਸਾਡਾ ਦੇਸ਼ ਪੰਜਾਬ ਦਾ, ਲੇਕਿਨ ਇੱਕ ਲੋਕ ਗੀਤ ਦਾ ਮੁਕਾਮ ਹਾਸਲ ਕਰ ਚੁੱਕਿਆ ਹੋਇਆ ਹੈ। ਭਈ ਸੋਚ ਕੇ ਯਾਰ ਬਣਾਵੀਂ ਬੱਲਿਆ, ਸੋਚ ਕੇ ਯਾਰ ਬਣਾਵੀਂ ਓਏ, ਤੇ ਯਾਰ ਬਣਾ ਕੇ ਫੇਰ ਨਾ ਸੋਚੀ ਸੂਲੀ ਤੇ ਚੜ ਜਾਵੀਂ। ਯਾਨੀ ਤੁਸੀਂ ਦੇਖੋ ਨਾ ਕਿ ਪਹਿਲੇ ਬੰਦਾ ਸੋਚ ਸਮਝ ਕੇ ਕਿਸੇ ਦੇ ਨਾਲ ਦੋਸਤਾਨਾ ਯਾਰਾਨਾ ਲਾਏ, ਉਹਦੀਆਂ ਸਿਫਾਤ ਵੇਖ ਲਵੇ, ਉਹਦੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰ ਲਵੇ, ਫਿਰ ਕਿਸੇ ਤੇ ਵਿਸੀਦਾ, ਫਿਰ ਕਿਸੇ ਤੇ ਇਤਬਾਰ ਕਰੀਦਾ, ਫਿਰ ਕਿਸੇ ਨੂੰ ਦੋਸਤ ਬਣਾਈਦਾ। ਤੇ ਸਾਹਿਬੋ, ਜਦੋਂ ਤੁਸੀਂ ਪੁਣ ਛਾਣ ਕਰਕੇ ਕਿਸੇ ਨੂੰ ਯਾਰ ਬਣਾ ਲਿਆ, ਸਾਰੀ ਪੁੱਛ ਪ੍ਰਤੀਤ ਕਰਨ ਤੋਂ ਬਾਅਦ, ਤੇ ਫਿਰ ਉਹਦੇ ਤੇ ਇਤਬਾਰ ਕਰੋ, ਉਹਦੇ ਐਬ ਨਾ ਵੇਖੋ, ਉਹਦਾ ਉਹ ਹੁਸਨੇ ਸਲੂਕ ਵੇਖੋ ਜਿਹੜਾ ਉਹ ਤੁਹਾਡੇ ਨਾਲ ਕਰ ਰਿਹਾ, ਤੇ ਬਸ ਉਹਦੇ ਤੱਕ ਹੀ ਨਜ਼ਰ ਰੱਖੋ। ਉਂਝ ਵੀ ਕਿਸੇ ਦੇ ਐਬ ਫਰੋਲਣਾ ਔਰ ਉਹਨਾਂ ਦੀ ਤਲਾਸ਼ ਵਿੱਚ ਰਹਿਣਾ ਸਾਨੂੰ ਸਾਡੇ ਦੀਨ ਨੇ ਵੀ ਇਜਾਜ਼ਤ ਨਹੀਂ ਦਿੱਤੀ, ਤੇ ਸਾਡੇ ਵਸੇਬ ਵਿੱਚ ਵੀ ਇਹ ਕੋਈ ਚੰਗੀ ਗੱਲ ਨਹੀਂ ਗਿਣੀ ਮਿਥੀ ਜਾਂਦੀ। ਸਾਹਿਬੋ, ਇਸ ਗੱਲਬਾਤ ਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ। ਹੁਣ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।
रौनक हो जाऊं चट